ਬਿਸਮਿਲ੍ਲਾਹ ਰਹਿਮਾਨ ਰਹੀਮ ਤੇ ਅਸਲਾਮ ਵਾਲੇਕਮ ਯਕਮ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਅੱਜ ਜਿਹੜੀਆਂ ਤੁਹਾਡੇ ਨਾਲ 4-5 ਗੱਲਾਂ ਸਾਂਝੀਆਂ ਕਰਨੀਆਂ ਨੇ ਉਹਨਾਂ 'ਚੋਂ ਜਿਹੜੀ ਪਹਿਲੀ ਗੱਲ ਹੈ ਉਹ ਬੜੇ ਹਿਰਖ ਦੀ ਵੀ ਹੈ ਤੇ ਤਕਲੀਫ ਦੀ ਵੀ ਹੈ। ਰਾਵਲਪਿੰਡੀ ਦੇ ਇੱਕ ਸਿਵਲ ਜੱਜ ਸਾਹਿਬ ਨੇ ਇਨਕੁਆਇਰੀ ਕੀਤੀ ਤੇ ਇਨਕੁਆਇਰੀ ਕਰਨ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਾ ਵੀ ਰਾਵਲਪਿੰਡੀ ਦੇ ਵਿੱਚ ਜਿਹੜਾ ਦਾਰੁਲ ਅਮਾਨ ਹੈ ਨਾ, ਜਿੱਥੇ ਯਤੀਮ ਬੱਚੀਆਂ ਭੈਣਾਂ ਮਾਵਾਂ ਜਿਹੜੀਆਂ ਲਾਵਾਰਸ ਹੁੰਦੀਆਂ ਨੇ, ਕੋਈ ਵਾਰਸ ਨਹੀਂ ਹੁੰਦਾ, ਉਹ ਪਨਾਹ ਲੈਂਦੀਆਂ ਨੇ, ਇਸ ਲਈ ਉਹਦਾ ਨਾਂ ਦਾਰੁਲ ਅਮਾਨ ਰੱਖਿਆ ਹੈ। ਗਰੀਬਾਂ ਦੀਆਂ ਬੱਚੀਆਂ ਹੁੰਦੀਆਂ ਨੇ ਜਾਂ ਧੀਆਂ ਹੁੰਦੀਆਂ ਨੇ ਜਾਂ ਮਾਵਾਂ ਹੁੰਦੀਆਂ ਨੇ। ਉੱਥੇ ਜੱਜ ਸਾਹਿਬ ਦੀ ਇਨਕੁਆਇਰੀ ਤੋਂ ਬਾਅਦ ਪਤਾ ਲੱਗਾ ਵੀ ਉਹਨਾਂ ਦੇ ਕਮਰਿਆਂ ਜਿੱਥੇ ਸੌਂਦੀਆਂ ਨੇ ਨਹਾਉਂਦੀਆਂ ਨੇ ਉੱਥੇ ਖੁਫੀਆ ਕੈਮਰੇ ਲੱਗੇ ਨੇ। ਹੁਣ ਤੁਸੀਂ ਸੋਚੋ ਵੀ ਕੰਮ ਕਿੱਥੋਂ ਤੱਕ ਅੱਪੜ ਗਿਆ। ਜਿਸ ਵੇਲੇ ਪਾਕਿਸਤਾਨ ਦੀਆਂ ਇੰਟੈਲੀਜੈਂਸ ਏਜੰਸੀਆਂ ਜਾਂ ਕਿਸੇ ਮੁਲਕ ਦੀਆਂ ਵੀ ਇੰਟੈਲੀਜੈਂਸ ਏਜੰਸੀਆਂ ਇਹੋ ਜਿਹੇ ਭੈੜੇ ਕੰਮ ਕਰਦੀਆਂ ਨੇ ਕਿ ਜੱਜਾਂ ਦੇ ਕਮਰਿਆਂ ਦੇ ਵਿੱਚ ਕੈਮਰੇ ਲਾਉਣੇ ਤਾਂ ਕਿ ਉਹਨਾਂ ਦੀਆਂ ਬੇਗਮਾਤ ਦੇ ਜਿਹੜੇ ਪ੍ਰਾਈਵੇਟ ਲਮਹਾਤ ਨੇ ਉਹਦੀ ਵੀਡੀਓ ਬਣ ਜਾਏ, ਬਾਅਦ ਦੇ ਵਿੱਚ ਜੱਜ ਸਾਹਿਬ ਨੂੰ ਬਲੈਕਮੇਲ ਕੀਤਾ ਜਾਏ, ਜਾਂ ਜੱਜ ਸਾਹਿਬ ਦੀ ਬੇਗਮ ਕੱਪੜੇ ਬਦਲ ਰਹੀ ਹੈ ਤੇ ਉਹਦੀ ਵੀਡੀਓ ਬਣੀ ਹੋਵੇ, ਜਾਂ ਕੋਈ ਹੋਰ ਜਿਹੜਾ ਵੀ ਕਿਸੇ ਦਾ ਕੋਈ ਪ੍ਰਾਈਵੇਟ ਕੰਮ ਹੈ ਉਹਦੀ ਵੀਡੀਓ ਬਣਾ ਲਓ ਤੇ ਬਾਅਦ ਦੇ ਵਿੱਚ ਜੱਜ ਸਾਹਿਬ ਕੋਲੋਂ ਫੈਸਲਾ ਲੈਣਾ ਤੇ ਬਲੈਕਮੇਲ ਕਰ ਲਓ। ਇਸੇ ਤਰ੍ਹਾਂ ਸਿਆਸਤਦਾਨ ਕੋਲੋਂ ਪਾਰਟੀ ਚੜਾਉਣੀ ਹੈ ਤੇ ਉਹਨੂੰ ਬਲੈਕਮੇਲ ਕਰ ਲਓ, ਕਿਸੇ ਹੋਰ ਕੋਲੋਂ ਭੈੜਾ ਕੰਮ ਕੋ ਕਰਵਾਉਣਾ ਆਪਣੀ ਮਰਜ਼ੀ ਦਾ ਤੇ ਬਲੈਕਮੇਲ ਕਰ ਲਓ। ਲੇਕਿਨ ਜਦੋਂ ਇਹ ਬੰਦੇ ਕੰਮ ਕਰਨ ਡਏ ਹੁੰਦੇ ਨੇ, ਏਜੰਸੀਆਂ ਕੰਮ ਕਰਦੀਆਂ ਨੇ, ਤਾਂ ਇਹ ਨਹੀਂ ਸੋਚਦੀਆਂ ਕਿ ਇਹਦੇ ਨਾਲ ਉਹ ਇੱਕ ਪੂਰੇ ਦਾ ਪੂਰਾ ਕਲਚਰ, ਇੱਕ ਪੂਰੇ ਦਾ ਪੂਰਾ ਤਰੀਕਾ ਵਾਰਦਾਤ ਦੂਜਿਆਂ ਨੂੰ ਵੀ ਸਿਖਾ ਰਹੇ ਨੇ ਤੇ ਮੁਲਕ ਦੇ ਵਿੱਚ ਇਸ ਕੰਮ ਨੂੰ ਨਾਰਮਲ ਦੱਸ ਰਹੇ ਨੇ। ਜਿਸ ਵੇਲੇ ਏਜੰਸੀਆਂ ਕਰਦੀਆਂ ਨੇ ਤੇ ਆਪ ਤਾਂ ਨਹੀਂ ਕਰਦੇ ਨਾ, ਬੜੇ ਬੜੇ ਅਫਸਰ ਜਾ ਕੇ ਉਹ ਕਿਸੇ ਉੱਥੇ ਕੈਮਰਾ ਲਾਉਣ ਵਾਸਤੇ। ਮਸਲ ਮੈਂ ਤੁਹਾਨੂੰ ਮਿਸਾਲ ਦਿੰਦਾ ਕਿ ਜਿਸ ਵੇਲੇ ਮੈਨੂੰ ਪਿਮਸ ਹਸਪਤਾਲ ਦੇ ਵਿੱਚ ਇੰਤਹਾਈ ਬਿਮਾਰੀ ਦੀ ਹਾਲਤ 'ਚ ਲਿਆ ਕੇ ਤੇ ਉੱਥੇ ਸਟੀਰੋਇਡ ਤੇ ਪਤਾ ਨਹੀਂ ਕੀ ਕੁਝ 4-5 ਦਿਨ ਠੋਕਦੇ ਰਹੇ, ਕਿਉਂਕਿ ਮੇਰੇ ਤੇ ਇਤਨਾ ਤਸ਼ੱਦਦ ਸੀ ਔਰ ਮੇਰਾ ਇੰਨਾ ਬੁਰਾ ਹਾਲ ਕੀਤਾ ਸੀ ਕਿ ਇਹਨਾਂ ਨੂੰ ਡਰ ਸੀ ਕਿ ਮਰ ਨਾ ਜਾਏ ਕਿਤੇ। ਤੇ ਉੱਥੇ ਇਹਨਾਂ ਨੇ ਮੇਰੇ ਤੇ ਇਹ ਚੈੱਕ ਰੱਖਣ ਵਾਸਤੇ ਕਿ ਜਿਹੜੇ ਉੱਥੇ ਡਿਊਟੀ ਤੇ ਬੰਦੇ ਨੇ ਉਹਨਾਂ 'ਚੋਂ ਮੇਰੇ ਨਾਲ ਕੋਈ ਗੱਲਬਾਤ ਤੇ ਨਹੀਂ ਕਰਦਾ। ਕੋਈ ਬੰਦਾ ਜਿਹੜੇ ਡਿਊਟੀ ਤੇ ਉੱਤੇ ਪੁਲਿਸ ਵਾਲੇ ਨਹੀਂ ਜਾਂ ਦੂਸਰੇ ਬੰਦੇ ਨੇ, ਜ਼ਾਹਿਰ ਹੈ ਉਹ ਤੇ ਖੌਫੇ ਖੁਦਾ ਰੱਖਦੇ ਸਨ। ਜੋ ਮੇਰੀ ਹਾਲਤ ਇਹਨਾਂ ਮਾਰ ਕੇ ਕੀਤੀ ਸੀ ਤੇ ਉਹ ਵਿਚਾਰੇ ਤੇ ਕਈ ਵਾਰੀ ਯਕੀਨ ਕਰੋ ਉਹਨਾਂ 'ਚੋਂ ਕਈ ਐਸੇ ਸਨ ਵੀ ਉਹ ਮੇਰੇ ਵੱਲ ਵੇਖਦੇ ਸਨ ਤੇ ਉਹਨਾਂ ਦੇ ਹੰਝੂ ਡਿੱਗ ਪੈਂਦੇ ਸਨ। ਉਹ ਕੁਝ ਕਰ ਨਹੀਂ ਸੀ ਸਕਦੇ, ਮਜਬੂਰ ਸਨ ਆਪਣੀਆਂ ਨੌਕਰੀਆਂ ਤੋਂ, ਜਾਂ ਜਿਹੜੀ ਵੀ ਗੱਲ ਸਾਡੇ ਜ਼ਰਾ ਬਹਾਦਰੀ ਘੱਟ ਹੈ ਇਹੋ ਜੀ ਕਿ ਅਸੀਂ ਨੌਕਰੀ ਸ਼ੌਕਰੀ ਛੱਡਣ ਵਾਲੇ ਪਾਸੇ ਘੱਟ ਜਾਂਦੇ ਪਾਕਿਸਤਾਨ ਵਾਲੇ। ਲੇਕਿਨ ਉਹਨਾਂ 'ਚ ਬੜੇ ਸਾਰੇ ਬੰਦੇ ਨੇ ਜਿਨ੍ਹਾਂ ਦਾ ਹੁਸਨੇ ਸਲੂਕ ਮੈਨੂੰ ਚੇਤੇ ਹੈ ਕਿ ਉਹਨਾਂ ਨੇ ਆਪਣੇ ਤਾਈਂ ਆਪਣੀ ਵਸਾਤਤ ਦੇ ਤਾਈਂ ਜੋ ਕਰ ਸਕਦੇ ਸਨ ਉਹਨਾਂ ਗਿਵਨ ਹਾਲਾਤ ਦੇ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਤੇ ਦੱਸਦੇ ਵੀ ਸਨ ਮੈਨੂੰ। ਮਤਲਬ ਮੈਨੂੰ ਇੱਕ ਬੜਾ ਵੱਡਾ ਪੁਲਿਸ ਦਾ ਅਫਸਰ ਆਇਆ, ਉਹਨੇ ਆ ਕੇ ਮੈਨੂੰ ਦੱਸਿਆ ਵੀ ਗਿੱਲ ਸਾਹਿਬ ਹੈ ਜੋ ਕੁਝ ਹੋ ਰਿਹਾ ਇਹ ਅਸੀਂ ਨਹੀਂ ਕਰ ਰਹੇ, ਨਾ ਸਾਡੀ ਔਕਾਤ ਹੈ, ਨਾ ਅਸੀਂ ਕਰ ਸਕਦੇ। ਇਹ ਜੋ ਕੁਝ ਤੁਹਾਡੇ ਨਾਲ ਹੋ ਰਿਹਾ ਹੈ ਤੁਹਾਡੀ ਮਾਰ ਕੁਟਾਈ ਸਾਰੀ ਇਮਰਾਨ ਖਾਨ ਨੂੰ ਫਸਾਉਣ ਵਾਸਤੇ ਹੋ ਰਹੀ ਹੈ। ਜੇ ਤੁਸੀਂ ਟੁੱਟ ਗਏ ਤੇ ਤੁਹਾਡੇ ਨਾਲ ਵਾਲੀ ਹਵਾਲਾ 'ਚ ਇਮਰਾਨ ਖਾਨ ਹੋਣਾ, ਤੇ ਜੇ ਤੁਸੀਂ ਨਾ ਟੁੱਟੇ ਤੇ ਕੰਮ ਬਚਿਆ ਰਹੇਗਾ। ਲੇਕਿਨ ਇਹ ਅਸੀਂ ਨਹੀਂ ਕਰ ਰਹੇ, ਇਹ ਤੁਹਾਡੇ ਨਾਲ ਜੋ ਕੁਝ ਵੀ ਕਰ ਰਿਹਾ ਉਹ ਭਾਈ ਲੋਕ ਕਰ ਰਹੇ ਨੇ, ਸਾਡਾ ਕੋਈ ਲੈਣ ਦੇਣ ਨਹੀਂ। ਇਹ ਪੁਲਿਸ ਦਾ ਇੱਕ ਬਹੁਤ ਆਲਾ ਅਫਸਰ ਮੈਂ ਕਹਾਂਗਾ, ਉਹਨੇ ਆ ਕੇ ਕਾਫੀ ਦਿਨਾਂ ਤੋਂ ਬਾਅਦ ਜਦੋਂ ਪੁਲਿਸ ਦੀ ਐਕਸੈਸ ਮੇਰੇ ਤੱਕ ਬਣੀ, ਸ਼ੁਰੂ 'ਚ ਤੇ ਜ਼ਾਹਿਰ ਉਹਨਾਂ ਦੀ ਐਕਸੈਸ ਨਹੀਂ ਸੀ ਹੈਗੀ, ਤੇ ਉਹਨੇ ਮੈਨੂੰ ਦੱਸਿਆ। ਬਹਰਹਾਲ ਵਾਪਸ ਆਉਣਾ ਮੈਂ ਗੱਲ 'ਤੇ ਕਿ ਜਿਸ ਵੇਲੇ ਮੈਂ ਪਿਮਸ ਹਸਪਤਾਲ ਸੀ ਤੇ ਉੱਥੇ ਉਹ ਜਿਹੜਾ ਖਾਕਰੂਬ ਸੀ ਨਾ, ਉਹਦੇ ਕੋਲੋਂ ਉੱਥੇ ਇੱਕ ਗਮਲਾ ਪਿਆ ਸੀ ਵੱਡਾ, ਜਿਹਦੇ ਵਿੱਚ ਇੱਕ ਆਰਟੀਫਿਸ਼ਲ ਪਲਾਂਟ ਪਿਆ ਸੀ। ਉਸ ਗਮਲੇ ਦੇ ਵਿੱਚ 2 ਕੈਮਰੇ ਲਵਾਏ ਸਨ। ਉਹ ਮੈਂ ਇੱਕ ਦਿਨ ਗਮਲਾ ਚੁੱਕਿਆ, ਜਦੋਂ ਮੈਨੂੰ ਕਾਫੀ ਦਿਨ ਹੋ ਗਏ ਉੱਥੇ 3-4 ਦਿਨ ਹੋ ਗਏ, ਤੇ ਮੈਂ ਗਮਲਾ ਚੁੱਕਿਆ ਤੇ ਉਹ ਵਿੱਚ ਉਹਦੇ ਚਾਰਜ ਬੈਂਕ ਵੀ ਲੱਗਾ ਸੀ, ਤਾਂ ਕਿ ਕੈਮਰੇ ਨੂੰ ਬਿਜਲੀ ਵੀ ਤਾਂ ਚਾਹੀਦੀ ਹੈ ਨਾ। ਉਹਦੇ ਵਿੱਚ ਚਾਰਜ ਬੈਂਕ ਬੜਾ ਮੋਟਾ ਥੱਲੇ ਰੱਖਿਆ ਸੀ, ਉਹਦੇ ਪੌਦੇ ਦੇ ਥੱਲੇ ਗਮਲੇ ਦੇ, ਤੇ ਗਮਲੇ ਦੇ ਵਿੱਚ ਸੁਰਾਖ ਸਨ। ਸਟੀਲ ਦਾ ਗਮਲਾ ਸੀ, ਅਕਸਰ ਵੇਖਿਆ ਹੋਣਾ ਜਿਹਦੇ 'ਚ ਮੋਰੀਆਂ ਹੁੰਦੀਆਂ ਨੇ ਸਟੀਲ ਦੇ ਗਮਲੇ 'ਚ, ਤੇ ਉਹ ਮੋਰੀਆਂ ਦੇ ਸਾਹਮਣੇ 2 ਕੈਮਰੇ ਲੱਗੇ ਸਨ ਤਾਂ ਕਿ ਉੱਥੋਂ ਦੀ ਰਿਕਾਰਡਿੰਗ ਵੀ ਹੋਵੇ, ਵੀਡੀਓ ਦੀ ਵੀ ਤੇ ਆਡੀਓ ਦੀ ਵੀ। ਜੇ ਮੇਰੇ ਨਾਲ ਕੋਈ ਗੱਲ ਕਰਦਾ ਹੈ ਜਾਂ ਮੇਰੇ 'ਤੇ ਨਜ਼ਰ ਰੱਖੀ ਜਾਏ ਕਿ ਮੈਂ ਕੀ ਕਰਦਾ ਹਸਪਤਾਲ ਦੇ ਵਿੱਚ, ਜਾਂ ਡਾਕਟਰ ਆ ਕੇ, ਜ਼ਾਹਿਰ ਹੈ ਵੈਸੇ ਤਾਂ ਡਾਕਟਰ ਇਹਨਾਂ ਦੇ ਆਪਣੇ ਹੀ ਸਨ ਸਾਰੇ, ਲੇਕਿਨ ਫਿਰ ਵੀ ਕਿ ਕੋਈ ਸਾਡੇ ਆਪਣਿਆਂ 'ਤੇ ਵੀ ਇਤਬਾਰ ਨਹੀਂ ਕਰਦੇ। ਇਹਨਾਂ ਨੂੰ ਇਹ ਹੁੰਦਾ ਕਿ ਸਾਡਾ ਆਪਣਾ ਵੀ ਇਹਨਾਂ ਦੀ ਕੋਈ ਇਮਦਾਦ ਨਾ ਕਰੇ, ਕਿਉਂਕਿ ਉਹ ਵੀ ਇਨਸਾਨ ਨੇ ਨਾ, ਉਹਨਾਂ ਦੇ ਅੰਦਰ ਵੀ ਜ਼ਮੀਰ ਹੈ, ਉਹਨਾਂ ਨੂੰ ਪਤਾ ਹੈ ਗਲਤ ਕੰਮ ਹੋ ਰਿਹਾ। ਤੇ ਖੈਰ ਮੁਖਤਸਰ ਗੱਲ ਇਹ ਹੈ ਕਿ ਉਹ ਜਿਹੜੇ ਸਵੀਪਰ ਇਸਤੇਮਾਲ ਕੀਤੇ ਜਾਂਦੇ ਨੇ, ਉਹ ਮੈਂ ਫੜ ਲਿਆ, ਉਹ ਕੈਮਰਾ ਫੜ ਕੇ, ਤੇ ਉੱਥੇ ਇੱਕ DSP ਡਿਊਟੀ ਤੇ ਜਿਹੜਾ ਸੀ ਉਹਨੂੰ ਮੈਂ ਬੁਲਾ ਕੇ, ਤੁਹਾਨੂੰ ਮੈਂ ਕਿਹਾ ਵੀ ਇਹ ਲੈ ਜਾਓ, ਉਹਨਾਂ ਨੂੰ ਕਹੋ ਵੈਸੇ ਹੀ ਪੁੱਛ ਲਓ ਇੱਥੇ ਬੰਦਿਆਂ ਕੋਲੋਂ ਕੀ ਕਰਨ ਡਏ ਨੇ, ਇਹ ਕੈਮਰੇ ਜ਼ਰੂਰ ਲਾਉਣੇ ਨੇ। ਉਹ ਕੈਮਰਾ ਫੜ ਕੇ ਤੇ ਮੈਂ ਉਹਨਾਂ ਨੂੰ ਦਿੱਤਾ। ਉੱਥੋਂ 2 ਕੈਮਰੇ ਲੱਗੇ ਸਨ ਤੇ ਇੱਕ ਚਾਰਜ ਬੈਂਕ ਸੀ। ਉਹ ਜ਼ਾਹਿਰ ਹੈ ਜਿਸ ਵੇਲੇ ਬੰਦੇ ਦਾ ਕੋਈ ਧਿਆਨ ਇੱਧਰ ਉੱਧਰ ਹੁੰਦਾ ਹੋਵੇ ਤੇ ਚਾਰਜ ਬੈਂਕ ਬਦਲ ਦਿੰਦੇ ਹੋਣੇ ਨੇ, ਤੇ ਕੈਮਰੇ ਸ਼ਾਇਦ ਉਹ ਵਾਈਫਾਈ ਦੇ ਨਾਲ ਕੀਤੇ ਹੋਣ ਜਿੱਥੋਂ ਡਾਇਰੈਕਟ ਹੀ ਸਾਰਾ ਲਾਈਵ ਲੈਂਦੇ ਹੋਣਗੇ ਟਰਾਂਸਮਿਸ਼ਨ। ਬਹਰਹਾਲ ਇਹ ਵੇਖੋ ਵੀ ਉਹ ਜਿਹੜੇ ਸਵੀਪਰ ਨੇ ਉਹ ਸਿੱਖ ਲੈਂਦੇ ਨੇ ਇਹੋ ਜਿਹੇ ਕੰਮ। ਤੇ ਹੁਣ ਉਹ ਮਾਮਲਾ ਕਿੱਥੋਂ ਤੱਕ ਪਹੁੰਚ ਗਿਆ ਕਿ ਜਿਹੜੀਆਂ ਲਾਵਾਰਸ ਔਰਤਾਂ ਨੇ ਨਾ, ਮੈਂ ਮਾਜ਼ਰਤ ਹੈ ਮੈਂ ਲਫ਼ਜ਼ ਕਹਿ ਰਿਹਾ, ਉਹ ਸਾਡੀਆਂ ਭੈਣਾਂ ਨੇ, ਬੱਚੀਆਂ ਨੇ ਲਾਵਾਰਸ। ਮੈਂ ਕੋਈ ਉਹਨਾਂ ਨੂੰ ਹਿਊਮਿਲੀਏਟ ਕਰਨ ਵਾਸਤੇ ਨਹੀਂ ਕਹਿਣ ਡਿਆ, ਮੈਂ ਇਸ ਤੋਂ ਆਖਣ ਡਿਆ ਵੀ ਸੋਚੋ ਜਿਨ੍ਹਾਂ ਦੇ ਸਿਰ 'ਤੇ ਕਿਸੇ ਦਾ
ਕਿਸੇ ਦਾ ਵੀ ਸਾਇਆ ਹੁੰਦਾ, ਕੋਈ ਪਿਓ ਭਰਾ, ਕੋਈ ਖਾਮਦ, ਕੋਈ ਵੀ ਹੁੰਦਾ, ਤੇ ਉਹ ਦਾਰੁਲ ਅਮਾਨ 'ਚ ਤੇ ਨਾ ਪਈਆਂ ਹੁੰਦੀਆਂ ਜਾ ਕੇ। ਉਹ ਸਾਡੀਆਂ ਭੈਣਾਂ ਬੱਚੀਆਂ ਜਿਨ੍ਹਾਂ ਦੇ ਸਿਰ ਤੇ ਕਿਸੇ ਦਾ ਸਾਇਆ ਨਹੀਂ। ਇਹ ਦੱਸੋ ਕਿ ਐਡੇ ਬਗੈਰਤ ਨੇ ਇਹ ਜਿੰਨੇ ਵੀ ਲਾਏ ਨੇ। ਹੁਣ ਮੈਨੂੰ ਨਹੀਂ ਪਤਾ ਉੱਥੇ ਕਿੰਨੇ ਕੈਮਰੇ ਲਾਏ ਨੇ, ਜ਼ਾਹਿਰ ਹੈ ਉੱਥੇ ਕਿਸੇ ਕੰਮ ਕਰਨ ਵਾਲੇ ਨੇ ਲਾਏ ਹੋਣੇ, ਉੱਥੇ ਏਜੰਸੀਆਂ ਤੇ ਨਹੀਂ ਲਾਉਣੇ ਨਾ। ਲੇਕਿਨ ਬਾਹਰਲੇ ਜਿਹੜੇ ਬਗੈਰਤ ਨੇ ਵੀ ਲਾਏ ਨੇ, ਸੋਚੋ ਵੀ ਉਹਨੇ ਉਹਨਾਂ ਨੂੰ ਵੀ ਨਹੀਂ ਬਖਸ਼ਿਆ, ਤੇ ਉੱਥੇ ਕੈਮਰੇ ਲੱਗੇ ਨੇ। ਇਹ ਸਿਵਲ ਹਸਪਤਾਲ ਦੇ ਉੱਥੋਂ ਆਪਣਾ ਸਿਵਲ ਜੱਜ ਸਾਹਿਬ ਨੇ ਫਾਈਂਡ ਆਊਟ ਕੀਤਾ। ਅੱਛਾ ਜੀ, ਦੂਜੀ ਖਬਰ DHQ ਮੀਆਂਵਾਲੀ ਤੋਂ ਹੈ। ਉਹ ਵੀ ਇਹੋ ਜਿਹੀ ਅੱਜ ਇਹ ਦੋਵੇਂ ਖਬਰਾਂ ਤੁਹਾਡੇ ਸਾਹਮਣੇ ਇਸ ਤੋਂ ਰੱਖਣ ਲੱਗਾ ਵੀ ਤੁਹਾਨੂੰ ਪਤਾ ਲੱਗੇ ਵੀ ਇਹ ਜਿਹੜੇ ਸਾਡੇ ਤੇ ਅਜ਼ਾਬ ਆਉਂਦੇ ਨੇ ਐਵੇਂ ਨਹੀਂ ਆਉਂਦੇ। ਐਜ਼ ਅ ਸੁਸਾਇਟੀ ਸਾਡਾ ਹਾਲ ਬੁਰਾ ਹੋ ਗਿਆ ਹੋਇਆ ਹੈ। DHQ ਜਿਹੜਾ ਡਿਸਟ੍ਰਿਕਟ ਹੈੱਡਕੁਆਟਰ ਮੀਆਂਵਾਲੀ, ਉੱਥੇ ਸੈਕਟਰੀ ਹੈਲਥ ਜਿਹੜਾ ਹੈ ਉਹ ਉਹਨਾਂ ਨੇ ਸੈਕਟਰੀ ਸਿਹਤ ਪੰਜਾਬ ਉਹਨੇ ਕੀਤਾ ਵਿਜ਼ਿਟ। ਸੈਕਟਰੀ ਸਾਹਿਬ ਗਏ ਤਾਂ ਹਸਪਤਾਲ ਵਾਲਿਆਂ ਆਖਿਆ ਵੀ ਵੱਡਾ, ਇਹ ਅੰਗਰੇਜ਼ ਦੇ ਜ਼ਮਾਨੇ ਤੋਂ ਕੰਮ ਚੱਲਿਆ ਆ ਰਿਹਾ। ਜਿਸ ਵੇਲੇ ਅੰਗਰੇਜ਼ ਸਾਹਿਬ ਸਨ ਨਾ, ਇਹ ਕਿਸ ਦਿਨ ਇਸ 'ਤੇ ਲੰਮੀ ਗੱਲ ਕਰਾਂਗੇ ਕਿ ਬਿਊਰੋਕ੍ਰੇਸੀ ਹੈ, ਹਟੋ ਬਚੋ ਸਾਹਿਬ। ਉਹ ਕਿਉਂਕਿ ਉਹ ਮਾਲਕ ਸਨ, ਅਸੀਂ ਗੁਲਾਮ ਸਾਂ। ਤੇ ਉਹ ਜਿਸ ਵੇਲੇ ਮੈਂ ਜੇਲੇ ਗਿਆ ਉਸ ਵੇਲੇ ਵੀ ਮੈਂ ਦੇਖਿਆ ਵੀ ਜੇਲ੍ਹ ਦੇ ਵਿੱਚ ਜਦੋਂ ਅਫਸਰ ਤੁਰਦੇ ਨੇ, ਜਿਹੜਾ ਕੈਦੀ ਕੰਮ ਵੀ ਕਰ ਰਿਹਾ ਹੋਵੇ ਨਾ, ਜ਼ਮੀਨ 'ਤੇ ਬਹਿ ਜਾਂਦਾ ਹੈ। ਉਹ ਖੜਾ ਨਹੀਂ ਰਹਿ ਸਕਦਾ ਵਿਚਾਰਾ। ਤੇ ਜੇ ਉਹ ਪਗਡੰਡੀ ਦੇ ਉੱਤੇ ਜਾਂ ਸੜਕ ਤੇ ਆ ਰਿਹਾ ਤੇ ਉਹਨੇ ਪਰਾਂ ਜਾ ਕੇ ਬਹਿਣਾ ਹੈ, ਉੱਥੇ ਸੜਕ ਦੇ ਉੱਤੇ ਨਹੀਂ ਬਹਿਣਾ, ਉਹਨੇ ਪਰਾਂ ਜਾ ਕੇ ਬਹਿਣਾ ਹੈ। ਇਸ ਤਰ੍ਹਾਂ ਉਹਨਾਂ ਨੂੰ ਹਕੀਰ ਬਣਾਇਆ ਹੋਇਆ ਸੀ ਜੇਲ੍ਹ ਦੇ ਵਿੱਚ ਵੀ। ਬਹਰਹਾਲ ਉਹ DHQ ਮੀਆਂਵਾਲੀ ਜਿਸ ਵੇਲੇ ਸੈਕਟਰੀ ਸਿਹਤ ਆਏ ਤੇ ਉਹਨਾਂ ਉੱਥੇ ਇੱਕ ਜ਼ਹਿਨੀ ਤੌਰ 'ਤੇ ਮਾਜ਼ੂਰ ਆਦਮੀ ਸੀ, ਜ਼ਖਮੀ ਵੀ ਸੀ। ਉਹ ਜ਼ਹਿਨੀ ਮਾਜ਼ੂਰ ਬੰਦਾ ਹਸਪਤਾਲ ਦੇ ਵਿੱਚ ਦਾਖਲ ਸੀ ਤੇ ਉਹਨੂੰ ਇੱਕ ਕਮਰੇ 'ਚ ਬੰਦ ਕਰਤਾ ਵੀ ਸੈਕਟਰੀ ਸਾਹਿਬ ਨੂੰ ਪਤਾ ਨਾ ਲੱਗੇ ਕਿ ਉਹ ਸੈਕਟਰੀ ਸਾਹਿਬ ਦੀ ਤਾਜ਼ੀਮ 'ਚ, ਇੱਜ਼ਤ 'ਚ, ਕਿ ਸੈਕਟਰੀ ਸਾਹਿਬ ਮੇਰਾ ਮਤਲਬ ਜ਼ਹਿਨੀ ਮਾਜ਼ੂਰ ਹੈ, ਰੌਲਾ ਨਾ ਪਾ ਦੇ, ਕਿਤੇ ਕੋਈ ਉੱਚੀ ਬੋਲ ਨਾ ਪਵੇ ਤੇ ਸੈਕਟਰੀ ਸਾਹਿਬ ਗੁੱਸੇ 'ਚ ਆ ਜਾਣਗੇ, ਸਾਡੇ 'ਚੋਂ ਕਿਸੇ ਨੂੰ ਮੁਅੱਤਲ ਕਰ ਦੇਣਗੇ। ਇਸ ਚੱਕਰ 'ਚੋਂ ਮੀਆਂਵਾਲੀ DHQ ਵਾਲਿਆਂ ਨੇ ਉਹਨੂੰ ਵਿਚਾਰੇ ਨੂੰ ਕਿਸੇ ਹੋਰ ਪਿਛਲੇ ਕਮਰੇ 'ਚ, ਜਿਸ ਪਾਸੇ ਸੈਕਟਰੀ ਸਾਹਿਬ ਨਾ ਜਾਣਾ ਹੋਏਗਾ, ਉਸ ਕਿਸੇ ਕਮਰੇ ਦੇ ਵਿੱਚ ਪੰਜਾਬੀ ਚਾਹੁੰਦੇ ਨੇ ਤਾੜ ਦਿੱਤਾ, ਤਾਲਾ ਲਾ ਛੜਿਆ। ਉਸ ਤੋਂ ਬਾਅਦ ਭੁੱਲ ਗਏ, ਸੈਕਟਰੀ ਸਾਹਿਬ ਦੌਰਾ ਕਰਕੇ ਨਿਕਲ ਗਏ ਤੇ ਉਹ ਭੁੱਲ ਗਏ। ਉਹ ਉੱਥੇ ਹੀ ਭੁੱਖਾ ਪਿਆਸਾ ਉਹ ਮਾਜ਼ੂਰ, ਜ਼ਹਿਨੀ ਮਾਜ਼ੂਰ ਆਦਮੀ, ਪਤਾ ਨਹੀਂ ਉਹਨੇ ਕਿੰਨੀਆਂ ਲੱਲਾਂ ਦਿੱਤੀਆਂ ਹੋਣਗੀਆਂ, ਕਿੰਨੀਆਂ ਚੀਕਾਂ ਤੇ ਚਾਂਗਰਾ ਮਾਰੀਆਂ ਹੋਣਗੀਆਂ ਵੀ ਮੈਨੂੰ ਇੱਥੋਂ ਕੱਢੋ। ਉਹ ਉੱਥੇ ਹੀ ਤੜਫਦਾ ਭੁੱਖਾ ਪਿਆਸਾ ਜਿਹੜਾ ਉੱਥੇ ਮਰ ਗਿਆ ਉਸ ਹਸਪਤਾਲ ਦੇ ਉਸ ਕਮਰੇ 'ਚ। ਤੇ ਇਹ ਹਾਲਤ ਹੈ। ਤੇ ਫਿਰ ਅਸੀਂ ਆਨੇ ਵੀ ਸਾਡੇ ਤੇ ਅਜ਼ਾਬ ਨਹੀਂ ਆਉਣੇ। ਅਜ਼ਾਬ ਤੇ ਰੱਬ ਦੇ ਆਉਣੇ ਨੇ ਜਦੋਂ ਇਹੋ ਜਿਹੀਆਂ ਬਗੈਰਤੀਆਂ ਅਸੀਂ ਕਰਨੀਆਂ ਨੇ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਰੱਖਣੀ ਹੈ ਅਮਰੀਕਾ ਤੋਂ, ਨਿਊਯਾਰਕ ਤੋਂ। ਤੁਸੀਂ ਖਬਰ ਸੁਣੀ ਹੋਏਗੀ, ਹੁਣ ਤੱਕ ਨਹੀਂ ਸੁਣੀ ਤਾਂ ਦੱਸ ਦਿੰਦੇ ਵੀ ਨਿਊਯਾਰਕ ਦੀ ਇੱਕ ਅਦਾਲਤ ਨੇ ਸਦਰ ਟਰੰਪ, ਚਾਚੇ ਟਰੰਪ ਨੂੰ ਗੁਨਾਹਗਾਰ ਕਰਾਰ ਦੇ ਦਿੱਤਾ ਹੈ, ਮੁਜਰਮ ਕਰਾਰ ਦੇ ਦਿੱਤਾ ਮੁਲਜ਼ਮ ਤੋਂ। ਔਰ ਉਹ ਕੇਸ 'ਚ ਦਿੱਤਾ ਇਹ ਵੀ ਦੱਸਣੇ ਤੇ ਨਾਲ ਤੁਹਾਨੂੰ ਇਹ ਦੱਸਣੇ ਵੀ ਕੋਈ ਫਰਕ ਪਏਗਾ ਕਿ ਨਹੀਂ, ਉਹਨਾਂ ਸਦਰ ਟਰੰਪ ਉਹਨਾਂ ਇਲੈਕਸ਼ਨ ਲੜ ਸਕਣਗੇ ਕਿ ਨਹੀਂ, ਜਿੱਤ ਸਕਣਗੇ ਕਿ ਨਹੀਂ, ਇਹਦੇ 'ਤੇ ਕੀ ਅਸਰ ਕੀ ਪਏਗਾ ਉਹਨਾਂ ਦੇ ਇਲੈਕਸ਼ਨ 'ਤੇ। 2006 'ਚ ਟਰੰਪ ਸਾਹਿਬ ਕੋਈ ਗਾਲਫ ਦਾ ਜਿਹੜਾ ਨਾ ਉਹ ਟੂਰਨਾਮੈਂਟ ਵੇਖਣ ਜਾਂ ਖੇਡਣ ਗਏ ਸਨ ਤੇ ਉੱਥੇ ਇੱਕ ਖਾਤੂਨ ਸੀ ਜਿਹਦਾ ਨਾਂ ਹੈ ਸਟੋਰਮੀ ਡੈਨੀਅਲ। ਅਸਲ ਨਾਂ ਉਹਦਾ ਕੁਝ ਹੋਰ ਹੈ, ਇਹ ਉਹਦਾ ਫਿਲਮੀ ਨਾਂ ਹੈ। ਤੇ ਉਹ ਹੈ ਜਿਹੜੀਆਂ ਪੋਰਨੋ ਫਿਲਮਾਂ ਬਣਦੀਆਂ ਨਾ, ਗੰਦੀਆਂ ਫਿਲਮਾਂ ਜਿਨ੍ਹਾਂ ਨੂੰ ਅਸੀਂ ਉਰਫੇ ਆਮ ਚਾਹੁੰਦੇ ਹਾਂ, ਉਹ ਇਹ ਬਲੂ ਫਿਲਮਾਂ ਵੀ ਆਉਂਦੇ ਉਹਨਾਂ ਨੂੰ, ਉਹ ਉਹਨਾਂ ਦੀ ਅਦਾਕਾਰਾ ਸੀ। ਤੇ ਉਹ ਵੀ ਉੱਥੇ ਆਇਆ ਸੀ। ਟਰੰਪ ਸਾਹਿਬ ਦੀ ਉਹਨਾਂ ਨਾਲ ਮੁਲਾਕਾਤ ਹੋਈ। ਉਹਦੇ ਮੁਤਾਬਕ ਤੇ ਅਖਬਾਰਾਂ ਦੇ ਮੁਤਾਬਕ ਟਰੰਪ ਸਾਹਿਬ ਨੇ ਉਹਨੂੰ ਆਪਣੇ ਕਮਰੇ 'ਚ ਸੱਦਿਆ ਤੇ ਉਹਦੇ ਨਾਲ ਜਿਹੜਾ ਵੀ ਭੈੜਾ ਚੰਗਾ ਕੰਮ ਕੀਤਾ। ਬਹਰਹਾਲ ਉੱਥੇ ਉਹਦਾ ਰਿਸ਼ਤਾ ਟਰੰਪ ਸਾਹਿਬ ਦੇ ਨਾਲ ਬਣਿਆ ਇਹ। ਤੇ ਜ਼ਾਹਿਰ ਹੈ ਉਹਦੇ ਪੈਸੇ ਪੂਸੇ ਦਿੱਤੇ ਜਾਂ ਨਹੀਂ ਦਿੱਤੇ ਮੈਨੂੰ ਨਹੀਂ ਪਤਾ, ਲੇਕਿਨ ਬਹਰਹਾਲ ਇਹ ਉਹਨਾਂ ਦਾ ਰਿਸ਼ਤਾ ਜਿਹੜਾ ਬਣਿਆ। ਉਸ ਤੋਂ ਬਾਅਦ 2016 'ਚ ਜਿਸ ਵੇਲੇ ਟਰੰਪ ਸਾਹਿਬ ਇਲੈਕਸ਼ਨ ਲੜ ਰਹੇ ਸਨ ਤੇ ਉਹ ਜਿਹੜੀ ਸਟੋਰਮੀ ਡੈਨੀਅਲ ਨਾਂ ਦੀ ਖਾਤੂਨ ਹੈ, ਇਸ ਵੇਲੇ ਉਹਦੀ ਉਮਰ 45 ਸਾਲ ਹੈ, 2006 'ਚੋਂ ਮਿਲੀ ਸੀ ਟਰੰਪ ਸਾਹਿਬ ਨੂੰ। ਤੇ ਉਹ ਇੱਥੇ ਇੱਕ ਸਟੇਟ ਲੁਜ਼ੀਆਨਾ ਉੱਥੋਂ ਦੀ ਰਹਿਣ ਵਾਲੀ ਹੈ ਸ਼ਾਇਦ। ਤੇ ਉਹ ਉਸ ਵੇਲੇ 25-26 ਸਾਲ ਦੀ ਹੋਏਗੀ ਜ਼ਾਹਿਰ ਹੈ। ਤੇ ਉਹ ਖਾਤੂਨ ਜਿਹੜੀ ਹੈ ਉਹਨੇ 2016 'ਚ ਜਿਸ ਵੇਲੇ ਇਲੈਕਸ਼ਨ ਹੋਣ ਲੱਗਾ ਤੇ ਟਰੰਪ ਸਾਹਿਬ ਜਿੱਤਣ ਵਾਲੇ ਸਨ ਉਹ ਇਲੈਕਸ਼ਨ, ਜ਼ਾਹਿਰ ਹੈ ਉਹਨਾਂ ਦਾ ਪਲੜਾ ਭਾਰੀ ਸੀ। ਤੇ ਉਹਨੇ ਆਖਿਆ ਵੀ ਮੈਂ ਇਸ ਗੱਲ ਤੇ ਗੱਲ ਕਰਨੀ ਹੈ ਵੀ ਤੁਹਾਡਾ ਮੇਰੇ ਨਾਲ ਅਫੇਅਰ ਰਿਹਾ, ਕਿਉਂਕਿ ਟਰੰਪ ਸਾਹਿਬ ਸ਼ਾਦੀशुदा ਸਨ ਤੇ ਅਗਰ ਲੋਕਾਂ ਨੂੰ ਪਤਾ ਲੱਗੇਗਾ ਵੀ ਉਸ ਖਾਤੂਨ ਨਾਲ ਭੈੜਾ ਚੰਗਾ ਕੰਮ ਕਰਦੇ ਰਹਿਣ ਤਾਂ ਵੋਟ ਘਟਣਗੇ। ਗਾਲਬਨ ਇਸ ਵਜ੍ਹਾ ਤੋਂ ਜਾਂ ਕਿਸੇ ਹੋਰ ਵਜ੍ਹਾ ਤੋਂ ਟਰੰਪ ਸਾਹਿਬ ਨੇ ਆਪਣੇ ਕੋਲ ਵਕੀਲ ਮੁਕਰਰ ਕੀਤੇ ਜਾਂ ਬੰਦੇ ਜਾਂ ਨੁਮਾਇੰਦੇ, ਔਰ ਉਹਦੇ ਨਾਲ ਇੱਕ ਡੀਲ ਕੀਤੀ ਵੀ ਤੈਨੂੰ ਪੈਸੇ ਦੇ ਦਿੰਦੇ, ਤੂੰ ਚੁੱਪ ਰਹੇਂਗੀ। ਉਹਨੂੰ ਕੋਈ $1,30,000 ਹਸ਼ ਮਨੀ ਦਿੱਤੀ। ਹਸ਼ ਮਨੀ ਆਂਦੀ ਚੁੱਪ ਕਰਾਉਣ ਲਈ ਪੈਸੇ, ਵੀ ਤੂੰ ਇਹਦੇ ਤੇ ਗੱਲ ਨਹੀਂ ਕਰਨੀ, ਅੱਜ ਤੋਂ ਬਾਅਦ ਤੂੰ ਸਾਈਨ ਕਰ ਦੇਂਗੀ, ਸਾਨੂੰ ਇੱਕ ਐਗਰੀਮੈਂਟ ਸਾਈਨ ਕਰ ਲੈਂਗੀ, ਜ਼ਿੰਦਗੀ 'ਚ ਤੇ ਗੱਲ ਨਹੀਂ ਕਰੇਂਗੀ। ਕਿਉਂਕਿ ਅਮਰੀਕਾ ਦੇ ਕਾਨੂੰਨ ਦੇ ਮੁਤਾਬਕ ਇਹ ਕੰਮ ਲੀਗਲ ਹੈ, ਕੋਈ ਇਲੀਗਲ ਨਹੀਂ ਹੈ। ਤੁਹਾਡਾ ਕਿਸੇ ਬੰਦੇ ਨਾਲ ਕੋਈ ਲੈਣ ਦੇਣ ਹੈ, ਨਾਰਮਲ ਲੈਣ ਦੇਣ ਹੈ ਕਾਰੋਬਾਰ ਦਾ, ਲੜਾਈ ਹੋਈ ਹੈ, ਤੁਸੀਂ ਉਹਨੂੰ ਖਤਮ ਕਰਦੇ ਹੋ, ਕਾਰੋਬਾਰ ਵੰਡਦੇ ਹੋ, 2 ਹਿੱਸੇ ਕਰਦੇ ਹੋ, ਤੁਸੀਂ ਉਸ ਬੰਦੇ ਨਾਲ ਐਗਰੀਮੈਂਟ ਕਰ ਲੈਂਦੇ ਹੋ ਤੇ ਉਹ ਨਾਨ ਡਿਸਕਲੋਜ਼ਰ ਐਗਰੀਮੈਂਟ ਹੁੰਦਾ ਹੈ। ਉੱਤੇ ਜਦੋਂ ਇਸ ਵੇਲੇ ਸਾਈਨ ਕਰ ਲੈਂਦੇ ਉਹ ਬੰਦਾ ਫਿਰ ਉਸ ਚੀਜ਼ ਦੇ ਬਾਰੇ ਪੂਰੀ ਜ਼ਿੰਦਗੀ ਗੱਲ ਨਹੀਂ ਕਰ ਸਕਦਾ। ਜੇ ਉਹ ਕਰੇ ਤਾਂ ਤੁਸੀਂ ਉੱਤੇ ਮੁਕੱਦਮਾ ਕਰ ਸਕਦੇ ਹੋ। ਮਤਲਬ ਅਗਰ ਤੁਹਾਡਾ ਲੈਣ ਦੇਣ ਹੈ, ਤੁਸੀਂ 2 ਹਿੱਸਿਆਂ ਜਾਇਦਾਦ ਕੀਤੀ ਹੈ ਤੇ ਉਹ ਬੰਦਾ ਐਗਰੀ ਹੋ ਗਿਆ ਜੋ ਵੀ ਤੁਸੀਂ ਉਹਨੂੰ ਹਿੱਸਾ ਦਿੱਤਾ ਹੈ, ਅਗਰ ਤੁਸੀਂ ਉਹਦੇ ਨਾਲ NDA ਕਰ ਲਿਆ
ਨੌਨ ਡਿਸਕਲੋਜ਼ਰ ਐਗਰੀਮੈਂਟ ਸਾਈਨ ਹੋ ਗਿਆ ਤੇ ਉਹ ਫਿਰ ਕੱਲ ਨੂੰ ਜਾ ਕੇ ਲੋਕਾਂ ਨੂੰ ਇਹ ਨਹੀਂ ਆਖ ਸਕਦਾ ਇਹਨੇ ਤੇ ਮੇਰੇ ਨਾਲ ਫਰਾਡ ਕੀਤਾ ਤੇ ਇਹਨੇ ਮੈਨੂੰ ਹਿੱਸਾ ਘੱਟ ਦਿੱਤਾ ਤੇ ਵੱਧ ਦਿੱਤਾ। ਤੇ ਇਹ ਕਾਨੂੰਨ ਹੈ, ਇੱਥੇ ਇਹਦੀ ਇਜਾਜ਼ਤ ਹੈ। ਉਸੇ ਕਾਨੂੰਨ ਦੇ ਮੁਤਾਬਕ ਜਾਂ ਉਸੇ ਰਿਵਾਜ ਦੇ ਮੁਤਾਬਕ ਟਰੰਪ ਸਾਹਿਬ ਦੇ ਬੰਦਿਆਂ ਨੇ ਉਹਨਾਂ ਨੂੰ ਰਿਪੋਰਟਡਲੀ $1,30,000 ਦਿੱਤਾ ਤੇ ਉਹ ਐਗਰੀਮੈਂਟ ਰਿਪੋਰਟਡਲੀ ਉਹਦੇ ਨਾਲ ਕਰ ਲਿਆ। ਅੱਛਾ, ਇਹ ਐਗਰੀਮੈਂਟ ਕਰਨਾ, ਉਹਨੂੰ ਰੁਪਈਏ ਦੇਣੇ ਜਾਂ ਉਹਦੇ ਨਾਲ ਜਿਹੜਾ ਤਲਕ ਸੀ ਟਰੰਪ ਸਾਹਿਬ ਦਾ, ਇਹ ਇੱਥੋਂ ਦੇ ਹਿਸਾਬ ਨਾਲ ਇਲੀਗਲ ਨਹੀਂ। ਤੁਹਾਨੂੰ ਪਤਾ ਵੀ ਇੱਥੇ ਵਿਆਹ ਤੋਂ ਬਗੈਰ ਵੀ ਕੰਮ ਚੱਲੀ ਜਾਂਦਾ, ਲੋਕ ਨਿਆਣੇ ਵੀ ਹੁਣ ਜੰਮੀ ਜਾਂਦੇ ਨੇ। ਤੇ ਇਹ ਇੱਥੋਂ ਦਾ ਹੁਣ ਇਸ ਵੇਲੇ ਰਿਵਾਜ ਹੈ। ਗਲਤ ਹੈ, ਸਹੀ ਹੈ, ਉਹ ਇੱਕ ਅਲੱਗ ਗੱਲ ਹੈ, ਪਰ ਇੱਥੋਂ ਦਾ ਰਿਵਾਜ ਹੈ ਹੁਣ। ਤੇ ਉਹਦੀ ਵੀ ਇੱਥੇ ਕੋਈ ਕਾਨੂੰਨ ਦੇ ਵਿੱਚ ਮਮਾਨਤ ਨਹੀਂ। ਇਹ ਵੀ ਅਨੋਖਾ ਹੀ ਕੰਮ ਹੈ ਵੀ ਦੂਜਾ ਵਿਆਹ ਜਿਹੜਾ ਕਰਨਾ ਉਹਦੀ ਪਾਬੰਦੀ ਅਮਰੀਕਾ 'ਚ ਕਰੋ ਤੇ ਜੁਰਮ ਹੈ, ਪਰ ਵਿਆਹ ਦੇ ਨਾਲ ਜੇ ਕਿਸੇ ਨਾਲ ਤਲਕ ਵਾਸਤਾ ਹੈ ਤੇ ਉਹਦੇ 'ਚੋਂ ਭਾਵੇਂ ਤੁਸੀਂ ਨਿਆਣਾ ਸ਼ਿਆਣਾ ਵੀ ਜੰਮ ਲਓ, ਉਹਦੇ ਦਾ ਨਾ ਕੋਈ ਸਜ਼ਾ ਹੈ ਤੇ ਨਾ ਜੁਰਮ ਹੈ। ਛਿੱਤਰ ਪੌਲਾ ਤੁਹਾਡੀ ਬੁੱਢੀ ਕਰੇਗੀ, ਜਿਹੜੀ ਕਰੇਗੀ ਉਹ ਕਰ ਸਕਦੀ ਹੈ ਘਰ ਦੇ ਵਿੱਚ, ਉਹਨੇ ਤੇ ਕਰਨੀ। ਉਹਦੇ ਤੇ ਕਿਹੜਾ ਕਾਨੂੰਨ ਤੇ ਕਿਹੜੀ ਗੱਲ, ਬਾਕੀ ਬਾਹਰ ਇਹਦੇ ਇੱਕ ਕਾਨੂੰਨ ਇਹਦੇ ਤੇ ਕੁਝ ਨਹੀਂ ਆਉਂਦਾ। ਖੈਰ, ਉਹ ਟਰੰਪ ਸਾਹਿਬ ਨੇ ਉਹ ਜਿਹੜੇ ਉਹਨੂੰ ਪੈਸੇ ਦਿੱਤੇ ਔਰ ਜਾਂ ਉਹਦੇ ਨਾਲ ਐਗਰੀਮੈਂਟ ਕੀਤਾ ਉਹ ਤਾਂ ਠੀਕ ਸੀ, ਪਰ ਜਿਹੜਾ ਕੰਮ ਖਰਾਬ ਹੋਇਆ ਉਹ ਇਹ ਸੀ ਵੀ ਟਰੰਪ ਸਾਹਿਬ ਕਿਉਂਕਿ ਕਾਰੋਬਾਰੀ ਆਦਮੀ ਨੇ ਤੇ ਉਹਨਾਂ ਨੇ ਜਿਹੜੇ ਪੈਸੇ ਦਿੱਤੇ ਉਹ ਕਾਰੋਬਾਰ 'ਚੋਂ ਕੱਢ ਕੇ ਜਾਂ ਆਪਣੇ ਟੈਕਸ ਉਹਨਾਂ ਦੇਣਾ ਸਾਲ ਤੋਂ ਬਾਅਦ, ਤੇ ਉਹਦਾ ਕਿਤੇ ਇੰਦਰਾਜ ਤੇ ਕਰਨਾ ਹੈ ਨਾ ਵੀ ਮੇਰੀ ਇਹ ਇੰਨੀ ਕਮਾਈ ਸੀ ਤੇ ਇੰਨਾ ਖਰਚਾ ਹੋਇਆ। ਉਹ ਖਰਚਾ ਕਿਤੇ ਨਾ ਕਿਤੇ ਸ਼ੋਅ ਕਰਨਾ ਸੀ। ਉਹ ਟਰੰਪ ਸਾਹਿਬ ਨੇ ਜਿਹੜਾ $1,30,000 ਦਿੱਤਾ ਸੀ ਨਾ ਰਿਪੋਰਟਡਲੀ, ਉਹਨੂੰ ਉਹਨਾਂ ਆਪਣੇ ਕਾਗਜ਼ਾਂ 'ਚ, ਕਾਰੋਬਾਰ ਦੇ ਕਾਗਜ਼ਾਂ 'ਚ ਲਿਖਤਾ ਵੀ ਇਹ ਮੈਂ ਵਕੀਲ ਨੂੰ ਫੀਸ ਦਿੱਤੀ ਜਾਂ ਲੀਗਲ ਫੀਸ ਦਿੱਤੀ ਹੈ, ਇਹ ਕਿਸੇ ਲੀਗਲ ਕੰਮ ਦੀ ਫੀਸ ਅਦਾ ਕੀਤੀ ਹੈ। ਉਹ ਹੁਣ ਅਮਰੀਕਾ ਦੇ ਕਾਨੂੰਨ ਦੇ ਮੁਤਾਬਕ ਉਹਨੂੰ ਲੀਗਲ ਫੀਸ ਨਹੀਂ ਆਖਿਆ ਜਾਂਦਾ, ਉਹਨੂੰ NDA ਜਾਂ ਉਹਨੂੰ ਹੈਡਿੰਗ ਦੇ ਵਿੱਚ ਲਿਖਣਾ ਸੀ ਕਿਤਾਬਾਂ 'ਚ, ਜਿਸ ਵੇਲੇ ਦਰਜ ਕਰਨਾ ਸੀ ਹਿਸਾਬ ਟੈਕਸ ਦੀਆਂ 'ਚ ਆਪਣੀਆਂ ਬਿਜ਼ਨਸ ਦੀਆਂ ਕਿਤਾਬਾਂ 'ਚ, ਤੇ ਉਹ ਸਹੀ ਤਰੀਕੇ ਨਾਲ ਸਹੀ ਲਿਖ ਕੇ ਦਰਜ ਕਰਨਾ ਸੀ। ਉਹ ਇਹ ਕੇਸ ਬਣਿਆ ਜੇ ਟਰੰਪ ਸਾਹਿਬ ਤੇ। ਉਹ ਕੇਸ ਇਹ ਨਹੀਂ ਬਣਿਆ ਵੀ 2006 'ਚ ਉਸ ਜ਼ਨਾਨੀ ਨਾਲ ਤਲਕਾਤ ਕਿਉਂ ਸਨ ਤੇ ਫਿਰ ਉਹਨੂੰ ਪੈਸੇ ਕਿਉਂ ਦਿੱਤੇ ਤੇ ਇਹ ਸਾਰੇ ਕੰਮ। ਕੇਸ ਇਹ ਬਣਿਆ ਵੀ ਉਹ ਪੈਸੇ ਦੇ ਕੇ ਜਿਹੜੀ ਐਂਟਰੀ ਕੀਤੀ ਕਿਤਾਬ 'ਚੋਂ ਗਲਤ ਕੀਤੀ, ਉਹ ਐਂਟਰੀ ਠੀਕ ਕਰਨੀ ਚਾਹੀਦੀ ਸੀ। ਖੈਰ, ਇੱਥੇ ਜਿਊਰੀ ਬਹਿੰਦੀ ਹੈ। ਜਿਊਰੀ ਦਾ ਮਤਲਬ ਹੁੰਦਾ ਵੀ ਸਾਡੇ ਤੇ ਉੱਤੇ ਜੱਜ ਹੀ ਫੈਸਲਾ ਸੁਣਾਉਂਦਾ ਨਾ। ਇਹਨੂੰ ਤੁਸੀਂ ਸਮਝੋ ਵੀ ਪੰਚਾਇਤ ਤੇ ਅਦਾਲਤ ਇਹਨਾਂ ਇਕੱਠੀ ਕੀਤੀ ਹੈ। ਅਦਾਲਤ ਦੇ ਵਿੱਚ ਜਿਹੜੇ ਨਾ ਤੁਹਾਡੀ ਜਿਹੜੀ ਕਮਿਊਨਿਟੀ ਹੁੰਦੀ, ਜਿਵੇਂ ਪਿੰਡ ਹੋਵੇ, ਸ਼ਹਿਰ ਹੋਵੇ, ਉੱਥੋਂ 10-12 ਬੰਦੇ ਜਿਹੜੇ ਨੇ ਉਹ ਲਿਆ ਕੇ ਨਾਲ ਭਾਏ ਜਾਂਦੇ ਨੇ, 10-12-15। ਉਹ ਬੰਦੇ ਇਹ ਨਹੀਂ ਹੁੰਦਾ ਜ਼ਰੂਰੀ ਵੀ ਉਹ ਵਕੀਲ ਹੋਣ, ਡਾਕਟਰ ਹੋਣ, ਉਹ ਆਮ ਸ਼ਹਿਰੀ ਹੁੰਦੇ ਨੇ। ਉਹਨਾਂ 'ਚ ਸਕੂਲ ਟੀਚਰ ਵੀ ਹੋ ਸਕਦਾ, ਡਾਕਟਰ ਵੀ ਹੋ ਸਕਦਾ, ਆਮ ਲੋਕ ਹੋ ਸਕਦੇ ਨੇ, ਕੋਈ ਵੀ। ਉਹ ਜ਼ਰੂਰੀ ਨਹੀਂ ਕਿ ਵਕੀਲ ਹੋਣ, ਕਾਨੂੰਨ ਨੂੰ ਸਮਝਣ ਵਾਲੇ ਹੋਣ। ਉਹਨਾਂ ਦੇ ਸਾਹਮਣੇ ਜਿਹੜਾ ਨਾ ਜੀ ਦੋਵੇਂ ਪਾਰਟੀਆਂ ਆਪਣਾ ਕੇਸ ਰੱਖਦੀਆਂ ਨੇ, ਜਿਹਦੇ ਤੇ ਇਲਜ਼ਾਮ ਹੋਵੇ ਤੇ ਜਿਹੜਾ ਡਿਫੈਂਡ ਕਰ ਰਿਹਾ ਹੋਵੇ। ਇਸ ਕੇਸ ਦੇ ਵਿੱਚ ਸਰਕਾਰ ਨੇ, ਕਿਉਂਕਿ ਟੈਕਸ ਦੀਆਂ ਫਾਈਲਾਂ ਦਾ ਕੇਸ ਸੀ ਨਾ, ਟੈਕਸ ਦਾ ਡਿਪਾਰਟਮੈਂਟ ਤੇ ਹਕੂਮਤ ਜਿਹੜੀ ਸੀ ਉਹਨੇ ਕੇਸ ਬਣਾਇਆ ਸੀ ਟਰੰਪ ਤੇ ਇਸ ਕੇਸ 'ਚ ਉਹਨਾਂ ਨੇ ਵੀ ਕੇਸ ਰੱਖਿਆ, ਟਰੰਪ ਨੇ ਵੀ ਰੱਖਿਆ। ਤੇ ਉਹ 12 ਬੰਦੇ ਜਿਹੜੇ ਜਿਊਰੀ ਦੇ ਸਨ ਨਾ, ਉਹਨਾਂ ਕਿਹਾ ਜੀ ਕਿ ਟਰੰਪ ਕਸੂਰਵਾਰ ਹੈ ਤੇ 34 ਉਹਨਾਂ ਨੇ ਕਿਹਾ, 34 ਕਾਊਂਟਸ ਦੇ ਉੱਤੇ ਉਹਨੂੰ ਕਸੂਰਵਾਰ, ਕਿ 34 ਉਹਨੇ ਗੁਨਾਹ ਜਾਂ ਗਲਤੀਆਂ ਕੀਤੀਆਂ ਨੇ ਇਹ ਸਾਰੇ ਕੰਮ ਦੇ ਵਿੱਚ, ਤੇ ਉਹ ਉਹਨਾਂ ਨੂੰ ਕਸੂਰਵਾਰ ਦੇ ਦਿੱਤਾ। ਹੁਣ 11 ਜੁਲਾਈ ਨੂੰ ਜੱਜ ਨੇ ਸਜ਼ਾ ਸੁਣਾਉਣੀ ਹੈ। ਹੁਣ ਇਹਦੇ 'ਚ ਸਜ਼ਾ ਮੈਕਸੀਮਮ ਹੋ ਸਕਦੀ ਜੇ 4 ਸਾਲ ਦੀ, ਤੇ ਮਿਨੀਮਮ ਹੋ ਸਕਦਾ ਥੋੜ੍ਹਾ ਬਹੁਤ ਜੁਰਮਾਨਾ। ਲੱਗ ਹੀ ਰਿਹਾ ਜਿਹੜੇ ਪੋਲੀਟੀਕਲ ਪੰਡਤ ਨੇ, ਜਿਹੜੇ ਇਹਦੇ 'ਤੇ ਤਜਜ਼ੀਆ ਕਰਦੇ ਨੇ, ਸਿਆਣੇ ਨੇ ਇੱਥੋਂ ਦੇ, ਉਹ ਆਉਂਦੇ ਨੇ ਵੀ ਜੁਰਮਾਨਾ ਸ਼ੁਰਮਾਨਾ ਹੀ ਹੋਣਾ ਹੈ, ਸਜ਼ਾ ਔਖਾ ਕੰਮ ਹੈ, ਕੋਈ ਐਡਾ ਵੱਡਾ ਕੇਸ ਨਹੀਂ, ਕੋਈ ਕਿਤਾਬਾਂ ਦੇ ਵਿੱਚ ਅੱਗੇ ਪਿੱਛੇ ਕੀਤਾ, ਹੋਰ ਗੱਲ ਕੋਈ ਨਹੀਂ। ਲੇਕਿਨ ਇਸ ਦੇ ਬਾਵਜੂਦ ਅਗਰ 4 ਸਾਲ ਸਜ਼ਾ ਮੈਕਸੀਮਮ ਜੱਜ ਇਹਦੇ 4 ਸਾਲ ਸਜ਼ਾ ਦੇ ਸਕਦਾ, ਅਗਰ ਉਹ ਦੇ ਵੀ ਦੇਵੇ ਤੇ ਫਿਰ ਵੀ ਟਰੰਪ ਸਾਹਿਬ ਜਿਹੜੇ ਨੇ ਉਹ ਇਲੈਕਸ਼ਨ ਲੜਨ ਤੋਂ ਉਹਨਾਂ ਨੂੰ ਕੋਈ ਨਹੀਂ ਡੱਕ ਸਕਦਾ। ਕਾਨੂੰਨੀ ਤੌਰ ਤੇ ਕੋਈ ਮਮਾਨਤ ਨਹੀਂ ਇਲੈਕਸ਼ਨ ਲੜਨ ਦੀ। ਇਲੈਕਸ਼ਨ ਉਹ ਲੜਨਗੇ, ਇਹ ਤੇ ਹੋ ਗਈ ਇੱਕ ਗੱਲ ਕਿ ਬਾਬਾ ਜੀ ਅਗਰ ਉਹ ਜ਼ਿੰਦਾ ਰਹੇ ਤੇ ਫਿਰ ਉਹ ਇਲੈਕਸ਼ਨ ਲੜ ਰਹੇ ਨੇ ਤੇ ਇਲੈਕਸ਼ਨ ਤੋਂ ਉਹਨਾਂ ਨੂੰ ਕੋਈ ਨਹੀਂ ਡੱਕ ਸਕਦਾ। ਇਸ ਤੋਂ ਇਲਾਵਾ 3 ਹੋਰ ਕੇਸ ਨੇ ਟਰੰਪ ਦੇ ਉੱਤੇ, ਲੇਕਿਨ ਉਹ ਇਲੈਕਸ਼ਨ ਤੋਂ ਪਹਿਲਾਂ ਕੋਈ ਵੀ ਅਦਾਲਤ 'ਚ ਨਹੀਂ ਖੁੱਲ੍ਹਣਾ। ਉਹਨਾਂ ਦੇ ਕਿਸੇ ਦੇ ਸਟੇ ਆਰਡਰ ਹੋਇਆ, ਕਿਸੇ ਦੇ ਉਹ ਲੀਗਲ ਪ੍ਰੋਸੀਡਿੰਗ 'ਚ ਪਿਆ ਹੋਇਆ, ਉਹ ਅਜੇ ਨਵੰਬਰ 'ਚ ਇਲੈਕਸ਼ਨ ਹੈ, ਉਦੋਂ ਤੱਕ ਉਹਨੇ ਬਾਹਰ ਨਹੀਂ ਆਉਣਾ। ਉਹਨਾਂ ਕੇਸਾਂ ਦੇ ਉੱਤੇ ਕੋਈ ਖਾਸ ਕੰਮ ਨਹੀਂ ਹੋਣਾ। ਇਹ ਹੁਣ ਟਰੰਪ ਸਾਹਿਬ ਨੇ ਜਿਹੜਾ ਇਹ ਕੰਮ ਤੇ ਹੋ ਗਿਆ ਉਹਨਾਂ ਦੇ ਨਾਲ, ਲੇਕਿਨ ਇਹਦੇ ਨਾਲ ਉਹਨਾਂ ਦੇ ਵੋਟ ਹੋਰ ਜ਼ਿਆਦਾ ਵੱਧ ਗਏ ਨੇ। ਇਹ ਤੁਸੀਂ ਹੈਰਾਨ ਹੋਵੋਗੇ। ਉਹ ਜਿਹੜੀ ਪਬਲਿਕ ਹੈ ਉਹ ਆਉਂਦੀ ਹੈ ਕਿ ਇਹ ਕਿਉਂਕਿ ਹਕੂਮਤ ਨੇ ਕੇਸ ਬਣਾਇਆ ਸੀ, ਇਹਦੇ 'ਚ ਮਦਈ ਹਕੂਮਤ ਸੀ, ਤੇ ਹਕੂਮਤ ਨਿਊਯਾਰਕ ਦੀ ਜਿਹੜੀ ਸਟੇਟ ਹੈ, ਸੂਬਾ ਕਹਿ ਲਓ, ਉੱਥੇ ਜਿਹੜੀ ਹਕੂਮਤ ਹੈ ਉਹ ਡੈਮੋਕ੍ਰੇਟ ਦੀ ਹੈ, ਤੇ ਨਾਲ ਉੱਤੇ ਵੀ ਹਕੂਮਤ ਜੋ ਬਾਈਡਨ ਦੀ ਹੈ ਡੈਮੋਕ੍ਰੇਟ ਦੀ ਹੈ, ਤੇ ਇਹ ਰਿਪਬਲਿਕਨ ਪਾਰਟੀ ਵੱਲੋਂ ਨੇ ਟਰੰਪ ਸਾਹਿਬ। ਤੇ ਉਹਨਾਂ ਆਖਿਆ ਜੀ ਇਹ ਪੋਲੀਟੀਕਲ ਵਿਕਟਮਾਈਜੇਸ਼ਨ ਹੋਈ ਹੈ, ਜਿਹੜਾ ਵੋਟਰ ਸਪੋਰਟਰ ਹੈ ਟਰੰਪ ਦਾ। ਤੇ ਉਹ ਜਿਹੜੇ ਆંકੜੇ ਛਾਕੜੇ ਸਾਨੂੰ ਨਜ਼ਰ ਆਉਂਦੇ ਨੇ, ਜਿਹੜੇ ਇਸ ਤੋਂ ਪਹਿਲਾਂ ਸਰਵੇ ਕਰਾਏ ਨੇ, ਲੋਕਾਂ ਕੋਲੋਂ ਪੁੱਛਿਆ ਤੇ ਇਦੋਂ ਬਾਅਦ ਕਰਾਏ ਨੇ, ਉਹ ਸਾਰੇ ਇਹੀ ਦੱਸਦੇ ਨੇ ਵੀ ਟਰੰਪ ਸਾਹਿਬ ਦਾ ਵੋਟ ਜਿਹੜਾ ਵਧਿਆ, ਘਟਿਆ ਨਹੀਂ। ਤੇ ਜੇ ਸਜ਼ਾ ਜਿੰਨੀ ਸਖਤੀ ਦਿੱਤੀ, ਉਹਨਾਂ ਵੋਟ ਹੋਰ ਵੱਧ ਜਾਣਾ। ਤੇ ਹੁਣ ਤੁਸੀਂ ਮੇਰਾ ਤਜਜ਼ੀਆ ਵੀ ਇਲੈਕਸ਼ਨ ਵੀ ਲੜ ਸਕਦੇ ਨੇ,
ਤੇ ਵੋਟ ਵੀ ਵੱਧ ਗਏ ਨੇ। ਤੇ ਤਜੀਆ ਮੇਰਾ ਪਹਿਲੇ ਦਿਨ ਤੋਂ ਇਹ, ਮੈਂ ਤਾਂ ਤੁਹਾਨੂੰ ਕੋਈ ਪਿਛਲੇ 6 ਮਹੀਨੇ ਸਾਲ ਤੋਂ ਦੱਸਣ ਡਿਆ, ਸਾਲ ਤੋਂ, ਬਲਕਿ ਜਿਹੜਾ ਵੀ ਮੈਨੂੰ ਮਿਲਦਾ ਉਹਨੂੰ ਮੈਂ ਦੱਸਦਾ। ਮੋਹਿਤ ਪੀਰਜ਼ਾਦਾ ਸਾਹਿਬ ਪੁੱਛਿਆ ਸੀ ਇੱਕ ਵਾਰੀ ਸਾਲ ਪਹਿਲਾਂ, ਉਹਨਾਂ ਨੂੰ ਵੀ ਦੱਸਿਆ ਸੀ ਵੀ ਟਰੰਪ ਨੂੰ ਜੋ ਬਾਈਡਨ ਸਾਹਿਬ ਮੇਰੇ ਤਜਜ਼ੀਏ ਦੇ ਮੁਤਾਬਕ ਨਹੀਂ ਹਰਾ ਸਕਦੇ, 10 ਵਾਰੀ ਹੋਰ ਆ ਜਾਣ ਫਿਰ ਵੀ ਨਹੀਂ ਹਰਾ ਸਕਦੇ। ਤੇ ਚਾਚਾ ਟਰੰਪ ਜਿਹੜਾ, ਉਹਨੇ ਹੋਣਾ ਜੇ ਸਦਰ। ਤੇ ਉਸ ਤੋਂ ਬਾਅਦ ਤੁਸੀਂ ਆਪੇ ਹੀ ਸੋਚੋ ਵੀ ਅਮਰੀਕਾ 'ਚ ਫਿਰ ਜੇ ਸਦਰ ਬਣ ਗਿਆ ਤਾਂ ਸਜ਼ਾ ਦਿੱਤੀ ਵੀ ਹੋਈ ਤੇ ਉਹ ਜ਼ਾਹਿਰ ਹੈ ਫਿਰ ਤੇ ਉਹ ਸਦਰ ਬਣੇਗਾ, ਸਜ਼ਾ ਤਾਂ ਨਹੀਂ ਕੱਟੇਗਾ ਨਾ, ਉਹ ਇਮਿਊਨਿਟੀ ਹੋ ਜਾਏਗੀ ਉਹਦੇ 'ਚੋਂ। ਤੇ ਉਸ ਤੋਂ ਬਾਅਦ ਫਿਰ ਅਪੀਲਾਂ ਸ਼ਪੀਲਾਂ ਵੀ ਹੋਣਗੀਆਂ ਤੇ ਫਿਰ ਤੁਹਾਨੂੰ ਪਤਾ ਵੀ ਨੱਸਦਿਆਂ ਨੂੰ ਵਾਹਣ ਇੱਕੋ ਜਾਏ। ਤੇ ਉਸ ਤੋਂ ਬਾਅਦ ਫਿਰ ਪਾਕਿਸਤਾਨ ਵਾਲੇ ਚੌਧਰੀ ਨਿਜ਼ਾਮੁਦੀਨ ਸਾਹਿਬ ਨੂੰ ਵੀ ਥੋੜ੍ਹਾ ਜਿਹਾ ਖਤਰਾ ਜਿਸ ਵੇਲੇ ਟਰੰਪ ਆ ਗਿਆ। ਟਰੰਪ ਆਪਣੇ ਯਾਰਾਂ ਸੱਜਣਾਂ ਨੂੰ ਭੁੱਲਦਾ ਘੱਟ ਹੈ, ਬੰਦਾ ਭੈੜਾ ਹੈ ਜਾਂ ਚੰਗਾ ਹੈ, ਬਹਰਹਾਲ ਗੱਲ ਠੁਕਵੀਂ ਕਰਦਾ ਤੁਹਾਨੂੰ ਪਤਾ ਹੈ। ਤੇ ਆਪਣੇ ਯਾਰਾਂ ਸੱਜਣਾਂ ਦੇ ਬਾਰੇ ਉਹਦਾ ਜਿਹੜਾ ਵੀ ਵਿਊ ਹੈ ਉਹ ਕੋਈ ਲੁਕਾ ਛੁਪਾ ਕੇ ਨਹੀਂ ਦਿੰਦਾ। ਤੇ ਮੈਨੂੰ ਲੱਗਦਾ ਹੈ ਕਿ ਜਿਸ ਵੇਲੇ ਟਰੰਪ ਆਇਆ ਤੇ ਫਿਰ ਜਿਹੜੇ ਸਾਡੇ ਭਾ ਹੋਣੀ ਨੇ ਉਹਨਾਂ ਵਾਸਤੇ ਵੀ ਕੋਈ ਨਾ ਕੋਈ ਮਾਮਲਾ ਜਿਹੜਾ ਉਹ ਬਣੇਗਾ। ਅੱਛਾ ਜੀ, ਅਜ਼ਮਾ ਬੁਖਾਰੀ ਸਾਹਿਬਾ ਨੇ ਕਿਹਾ ਵੀ ਪੰਜਾਬ 'ਚ ਮਹਿੰਗਾਈ ਤੇ ਸਬਜ਼ੀਆਂ ਦੀ ਕੀਮਤ 100% ਕੰਮ ਘੱਟ ਹੋ ਗਈ ਹੈ। ਤੁਹਾਨੂੰ ਬਸ ਇਹ ਦੱਸਣਾ ਵੀ ਸਭ ਕੁਝ 100% ਘੱਟ ਹੋਣ ਦਾ ਮਤਲਬ ਤਾਂ ਫਿਰ ਮੁਫਤੀ ਹੋ ਗਿਆ ਨਾ ਕੰਮ। ਤੇ ਜਾਓ ਫਿਰ ਜਾ ਕੇ ਮੁਫਤ ਸਬਜ਼ੀਆਂ ਲਵੋ। ਤੇ ਮੇਰਾ ਤਾਂ ਖਿਆਲ ਬਾਜੀ ਉਜ਼ਮਾ ਦੇ ਘਰ ਦਾ ਐਡਰੈਸ ਲੈ ਲਓ ਤੇ ਉੱਥੇ ਜਾ ਕੇ ਬਾਹਰ ਜਿਹੜਾ ਘੰਟੀ ਖੜਕਾਓ, ਉਹਨੂੰ ਆਖੋ ਵੀ ਬਾਜੀ ਇਹ ਜ਼ਰਾ 5 ਸਿਰ ਬਤਾਊਂ ਤੇ 2 ਸਿਰ ਆਟਾ ਦੇ ਫਰੀ ਜਿਹੜਾ ਕੀਤਾ ਤੂੰ 100% ਮਹਿੰਗਾਈ ਨਾਲ। ਤੇ ਬਹਰਹਾਲ ਝੂਠੋ ਝੂਠ 44। ਇੱਕ ਦਿਨ ਕਿਸੇ ਪੁੱਛਿਆ ਸੀ ਵੀ ਇਹਦਾ ਕੀ ਮਤਲਬ ਹੈ। ਇਹ ਪੁੱਤਰ ਕੁਛ ਸ਼ੈਵਾਂ ਦੇ ਮਤਲਬ ਨਹੀਂ ਹੁੰਦੇ, ਬਸ ਉਹ ਸਮਝੀਦੇ ਨੇ ਤੇ ਉਹਨਾਂ ਨੂੰ ਮਹਿਸੂਸ ਕਰੀਦਾ। ਅੱਛਾ ਜੀ, ਅੱਗੋਂ ਜਿਹੜੀ ਗੱਲ ਤੁਹਾਨੂੰ ਦੱਸਣੀ ਹੈ ਵੀ ਇਹ ਫਾਰਮੇਸ਼ਨ ਕਮਾਂਡਰ ਸਾਡੀ ਪਾਕਿਸਤਾਨੀ ਫੌਜ ਦਾ ਇੱਕ ਬੜਾ ਵੱਡਾ ਤੁਹਾਨੂੰ ਪਤਾ ਫੋਰਮ ਹੁੰਦਾ। ਉਹਦੇ ਵਿੱਚ ਕੋਈ 200 ਜਰਨੈਲ ਬਹਿੰਦੇ ਨੇ ਤੇ ਗੱਲਬਾਤ ਹੁੰਦੀ ਹੈ, ਭਾਰੇ ਬੰਦੇ ਹੁੰਦੇ ਨੇ, ਭਾਰਾ ਫੋਰਮ ਹੁੰਦਾ। ਉਹਨਾਂ ਇੱਕ ਆਪਣੀ ਸਟੇਟਮੈਂਟ ਜਾਰੀ ਕੀਤੀ ਸੀ ਕਿ 9 ਮਈ ਵਾਲਿਆਂ ਨੂੰ ਬੜੀਆਂ ਸਜ਼ਾਵਾਂ ਦੇਣੀਆਂ ਨੇ। ਹੁਣ ਅਸੀਂ ਉਹਨਾਂ ਨੂੰ ਕੀ ਆਖਣਾ ਹੈ, ਉਸ ਗੱਲ ਨੂੰ ਛੱਡੋ। ਹੁਣ ਤੇ ਜੇਦਾ ਜੀ ਵੀ ਉਹਨਾਂ ਨੂੰ ਹੁਜਤਾਂ ਕਰਦੇ ਨੇ ਇਸ ਗੱਲ ਦੇ ਉੱਤੇ। ਜੇਦਾ ਜੀ ਵੀ ਹੁਜਤ ਕੀਤੀ ਹੈ ਵੀ ਰੋਜ਼ ਬਹਿੰਦੇ ਨੇ ਤੇ ਰੋਜ਼ ਹੀ ਇਹ ਆਪਣਾ ਇਹੋ ਜਿਹਾ ਐਲਾਨ ਕਰ ਦਿੰਦੇ ਨੇ। ਮਤਲਬ ਉਹ ਹੁਣ ਇੱਕ ਹੀ ਐਲਾਨ ਤੋਂ ਹੋਰ ਲੋਕਾਂ ਤੇ ਤੰਗ ਕੀ ਹੋਣਾ ਸੀ, ਜੇਦਾ ਜੀ ਵੀ ਤੰਗ ਹੋ ਗਏ ਨੇ। ਬਹਰਹਾਲ ਜੀ, ਅਗਲੀ ਜਿਹੜੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਨਜਮ ਸੇਠੀ ਸਾਹਿਬ ਦੱਸਿਆ। ਉਹਨਾਂ ਖਬਰ ਇਹ ਦਿੱਤੀ ਵੀ ਆ ਜਿਹੜਾ ਤੁਸੀਂ ਮੇਰਾ ਵੀਲਾਗ ਸੁਣਦੇ ਹੋ ਨਾ, ਇਹ ਬੰਦ ਕਰ ਦੇਣਾ ਉਹਨਾਂ ਪਾਕਿਸਤਾਨ ਦੇ ਵਿੱਚ। ਮਤਲਬ ਕਹਿਣ ਦਾ ਉਹਨਾਂ ਦਾ ਮਤਲਬ ਇਹ ਹੈ ਕਿ ਸੋਸ਼ਲ ਮੀਡੀਆ 'ਤੇ ਪਹਿਲਾਂ ਕ੍ਰੈਕਡਾਊਨ ਹੋਣ ਵਾਲਾ, ਪਹਿਲਾਂ ਤਾਂ VPN ਬੰਦ ਕਰਨਾ ਉਹਨਾਂ ਜਿਹਦੇ ਨਾਲ ਇਹ ਚਲਾਉਂਦੇ ਨੇ ਟਵਿੱਟਰ ਵਗੈਰਾ ਅੱਜ ਕੱਲ੍ਹ ਮੁੰਡੇ, ਜਿਹਨੂੰ ਐਕਸ ਕਹਿੰਦੇ ਨੇ ਹੁਣ, ਕਿਉਂਕਿ ਉਹਦੇ ਤੋਂ ਬੜੀ ਜਾਨ ਜਾਂਦੀ। ਜਿਵੇਂ ਗਲੇਲੇ ਤੋਂ ਕਾਂ ਦੀ ਜਾਨ ਜਾਂਦੀ ਹੈ ਨਾ, ਐਵੇਂ ਆਪਣਾ ਵੀਲਾਗ ਸ਼ੀਲਾਗਾਂ ਤੋਂ ਵੀ ਜਾਂਦੀ ਹੋਏਗੀ। ਲੇਕਿਨ ਜਿਹੜੀ ਜਾਨ ਇਹਨਾਂ ਦੀ ਟਵਿੱਟਰ ਤੋਂ ਜਾਂਦੀ ਹੈ ਨਾ ਭਾ ਨਿਜ਼ਾਮਦੀਨ ਦੀ, ਉਹ ਕਿਸੇ ਸ਼ੈ ਤੋਂ ਨਹੀਂ ਜੇ ਜਾਂਦੀ। ਤੇ ਜਿਵੇਂ ਕਾਂ ਗਲੇਲੇ ਤੋਂ ਭੱਜਦਾ, ਇਵੇਂ ਚੌਧਰੀ ਨਿਜ਼ਾਮਦੀਨ ਸਾਹਿਬ ਟਵਿੱਟਰ ਤੋਂ ਜਿਹੜੇ ਘਬਰਾਉਂਦੇ ਨੇ। ਤੇ ਉਹਨਾਂ ਆਖਿਆ ਜੀ ਪਹਿਲਾਂ ਤਾਂ VPN ਬਲਾਕ ਕਰਨਾ, ਫਿਰ YouTube ਬਲਾਕ ਕਰਨੀ, ਤੇ ਤਾਂ ਕਿ ਆ ਜਿਹੜੀ ਗੱਲਬਾਤ ਤੁਸੀਂ ਸਾਡੀ ਸੁਣਦੇ ਹੋ ਨਾ ਸੁਣ ਸਕੋ। ਤੇ ਉਸ ਤੋਂ ਬਾਅਦ ਫਿਰ ਕ੍ਰੈਕਡਾਊਨ ਕਰਨਾ, ਲੋਕਾਂ ਨੂੰ ਫੜਨਾ ਤੇ ਆਹ ਕਰਨਾ। ਮੈਨੂੰ ਇਹ ਦੱਸੋ ਵੀ ਹੁਣ ਮਾਰਸ਼ਲ ਹੀ ਲਾ ਲਓ ਸਰਕਾਰ, ਪਹਿਲਾਂ ਕਿਹੜੀ ਕਮੀ? ਹੁਣ ਤੇ ਕੋਈ ਗੌਰੀ ਮਜ਼ਾਇਲ ਹੀ ਚਲਾਉਣਾ ਪੈਣਾ ਆਪਣੀ ਪਬਲਿਕ ਦੇ ਉੱਤੇ। ਜਿੰਨਾ ਕੁੱਟਮਾਰ ਕੀਤੀ ਜੇ, ਜਿੰਨੀ ਲੋਕਾਂ ਨੂੰ ਫੈਂਟਾ ਫੇਰਿਆ, ਘਰਾਂ ਦੇ ਘਰ ਤੋੜ ਛੜੇ ਨੇ, ਬੱਚੇ ਸ਼ਹੀਦ ਹੋ ਗਏ ਨੇ, ਜੇਲਾਂ ਲੋਕਾਂ ਕੱਟੀਆਂ ਨੇ, ਪੂਰਾ ਸਮਾਜ ਜਿਹੜਾ ਸੁਸਾਇਟੀ ਤਬਾਹ ਕਰ ਛੜੀ ਹੈ, ਮਾਸ਼ਰਾ ਤਬਾਹ ਕਰ ਦਿੱਤਾ ਹੈ। ਤੇ ਹੁਣ ਹੋਰ ਕੀ ਕਰਨਾ? ਜਿਵੇਂ ਮੈਂ ਤੇ ਆਨਾ ਵੀ ਇਹ ਆਇਆ ਜੇ ਗੌਰੀ, ਇੱਕ ਗੌਰੀ ਰੱਖ ਕੇ ਅੱਗੇ ਸੋਸ਼ਲ ਮੀਡੀਆ ਵਾਲਿਆਂ ਨੂੰ ਰੱਖ ਕੇ ਤੇ ਚਲਾ ਦਿਓ, ਇਹ ਹੀ ਕਰ ਸਕਦੇ ਜੇ ਹੁਣ, ਜਾਂ ਮਾਰਸ਼ਲ ਲਾ ਸਕਦੇ ਜੇ। ਤੇ ਇਹ ਕੰਮ ਇੰਜ ਵੀ ਭਲੇ ਕਦੇ ਡੱਕਿਆ ਜਾਂਦਾ, ਕਦੇ ਸਾਹ ਲੈਣਾ ਵੀ ਡੱਕਿਆ ਜਾ ਸਕਦਾ ਕਿਸੇ ਦਾ, ਕਦੇ ਬੁਲਬੁਲ ਨੂੰ ਬੋਲਣ ਤੋਂ ਵੀ ਕੋਈ ਡੱਕ ਸਕਦਾ। ਜੇ ਡੱਕ ਸਕਦਾ ਤੇ ਭਗਤ ਸਿੰਘ ਵੀ ਡੱਕਿਆ ਜਾਂਦਾ। ਇਹ ਇੰਜ ਨਹੀਂ ਜੇ ਡੱਕੀ ਜਾਂਦੀ ਗੱਲ, ਨਾ ਇਹ ਡੱਕੀ ਜਾਣੀ ਹੈ। ਇਹ ਸ਼ਊਰ ਦਾ ਜਿੰਨ ਇਮਰਾਨ ਖਾਨ ਬਾਹਰ ਕੱਢ ਗਿਆ, ਇਹਨੇ ਹੁਣ ਤੁਰੇ ਰਹਿਣਾ। ਅੱਛਾ ਜੀ, ਤੁਹਾਡੇ ਕੋਈ ਚਿੱਠੀ ਪੱਤਰ ਅੱਗੇ ਰੱਖ ਦਈਏ ਤੁਹਾਡੇ ਸਾਹਮਣੇ ਤੇ ਫਿਰ ਗਾਂਹ ਚੱਲਦੇ ਹਾਂ। ਪਹਿਲੀ ਗੱਲ ਤੇ ਜ਼ੈਕ ਸਾਹਿਬ ਨੇ ਆਖਿਆ ਜੀ, ਉਹ ਸਾਡੇ ਕੋਲੋਂ, ਅਸੀਂ ਪੰਜਾਬੀ ਬੰਦੇ ਤੇ ਆਂਦੇ ਜੀ ਝੂਠਾ ਕੁਰਾਨ ਚੁੱਕਿਆ, ਝੂਠਾ ਕੁਰਾਨ ਚੁੱਕਿਆ। ਉਹ ਇੱਕ ਸਾਡੇ ਜੀ ਝੂਠੀ ਕਸਮ ਚੁੱਕੀ, ਝੂਠਾ ਕੁਰਾਨ ਚੁੱਕਿਆ। ਉਹਨਾਂ ਆਖਿਆ ਵੀ ਇੰਜ ਨਾ ਆਖੋ, ਇੰਜ ਇਹ ਲੱਗਦਾ ਵੀ ਤੁਸੀਂ ਕੁਰਾਨ ਨੂੰ ਤੋਬਾ ਨਾਉਜ਼ੁਬਿल्ला ਝੂਠਾ ਆਖਣ ਡਏ ਹੋ, ਝੂਠਾ ਕੁਰਾਨ, ਝੂਠੀ ਕਸਮ ਚੁੱਕੀ ਆਖੋ। ਬਿਲਕੁਲ ਜੀ, ਤੁਸੀਂ ਦਰੁਸਤ ਆਖਣ ਡਏ ਹੋ, ਉਹਦੇ 'ਚ ਕੋਈ ਤੁਸੀਂ ਸਾਡੀ ਕਰੈਕਸ਼ਨ ਕੀਤੀ ਹੈ, ਬੜੀ ਤੁਹਾਡੀ ਮਿਹਰਬਾਨੀ। ਮੇਰਾ ਵੀ ਕਹਿਣ ਦਾ ਮਕਸਦ ਇਹ ਹੀ ਹੈ ਵੀ ਝੂਠਾ ਹਲਫ ਦਿੱਤਾ ਜਾਂ ਝੂਠੀ ਕਸਮ ਦਿੱਤੀ। ਉਹ ਪੰਜਾਬੀ ਬੰਦੇ ਆ ਜੋ ਪਿੰਡਾਂ 'ਚ ਸੁਣਦੇ ਰਹੇ ਸਾਰੀ ਉਮਰ ਵੀ ਝੂਠਾ ਕੁਰਾਨ ਚੁੱਕਿਆ ਉਹ। ਲੇਕਿਨ ਗੱਲ ਤੁਹਾਡੀ ਠੀਕ ਹੈ, ਕੁਰਾਨ ਤੇ ਅੱਲਾ ਦੇ ਅਲਫਾਜ਼ ਨੇ, ਸੱਚੇ ਨੇ। ਤੇ ਤੋਬਾ ਨਾਉਜ਼ੁਬਿल्ला ਕੁਰਾਨ ਦੇ ਬਾਰੇ ਗੱਲ ਨਹੀਂ ਅਸੀਂ ਆਖੀ, ਅਸੀਂ ਤੇ ਜਿਹੜੇ ਝੂਠੀਆਂ ਕਸਮਾਂ ਖਾਂਦੇ ਨੇ ਉਹਨਾਂ ਦੇ ਬਾਰੇ ਆਨੇ ਆ। ਗਾਂ ਵੀ ਕਿਤੇ ਇਹ ਗਲਤੀ ਹੋਵੇ ਤਾਂ ਮਾफ़ ਕਰਿਆ ਜੇ। ਅੱਛਾ ਜੀ, ਅਗਲੀ ਗੱਲ ਇਹ ਕਿ ਉਹਨਾਂ ਕਿਹਾ, ਉਮਰ ਫਰੂਕ ਸਾਹਿਬ ਆਉਂਦੇ ਨੇ, ਗਿੱਲ ਸਾਹਿਬ, ਇਹ ਬਿਜਲੀ ਦੇ ਮੁਆਹਦੇ ਕਿਤੇ ਕੈਂਸਲ ਨਹੀਂ ਹੋ ਸਕਦੇ ਨੇ। ਲੇਕਿਨ ਰੌਲਾ ਇਹ ਹੈ ਵੀ ਫਿਰ ਚੌਧਰੀ ਨਿਜ਼ਾਮਦੀਨ ਸਾਹਿਬ ਤੇ ਦੂਸਰੇ ਸਾਰੇ ਆਉਂਦੇ ਨੇ ਵੀ ਬਾਹਰ ਦੇ ਮੁਲਕ ਇਹ ਕਰ ਦੇਣਗੇ, ਉਹ ਕਰ ਦੇਣਗੇ। ਇਮਰਾਨ ਖਾਨ ਨੇ ਜ਼ੋਰ ਤੇ ਬੜਾ ਮਾਰਿਆ ਸੀ, ਪਰ ਜਨਰਲ ਬਾਜਵਾ ਜ਼ੋਰ ਨਹੀਂ ਚੱਲਣ ਦਿੱਤਾ। ਫਿਰ ਚਾਈਨਾ ਨਾਲ ਸਾਡੀ ਯਾਰੀ ਸੱਜਣੀ ਇਹੋ ਜਿਹੀ ਹੈ ਵੀ ਇੱਕ ਹੀ ਮੁਲਕ ਰਹਿ ਗਿਆ ਜਿਹਦੇ ਨਾਲ ਹੈ। ਜੇ ਮੁਆਹਦੇ ਕੈਂਸਲ ਕਰ ਲਈਏ, ਉੱਧਰੋਂ ਆਪਣੀ ਜਾਨ ਛੁਡਾਈਏ ਤੇ ਚਾਈਨਾ ਨਾਲ ਵਿਗੜ ਜਾਂਦੀ ਹੈ।
ਤੇ ਬਾਹਰ ਦੀਆਂ ਅਦਾਲਤਾਂ ਵੀ ਫਿਰ ਜ਼ਾਹਿਰ ਹੈ ਉਹ ਲਿਜਾ ਕੇ ਅਦਾਲਤਾਂ 'ਚ ਕੇਸ ਕਰ ਦਿੰਦੇ ਨੇ, ਬੈਰੂਨੀ ਅਦਾਲਤਾਂ। ਤੇ ਫਿਰ ਜਾਂ ਤੇ ਪੂਰੀ ਦੁਨੀਆ ਨੂੰ ਫਿਰ ਇਹ ਆਇਆ ਜੇ ਗੌਰੀ ਕਹਿ ਕੇ, ਤੇ ਮਤਲਬ ਮੇਰਾ ਮਤਲਬ ਹੈ ਪਾਸੇ ਤੇ ਹੋਈਏ, ਜੋ ਸ਼ਮਾਲੀ ਕੋਰੀਆ ਵਾਲਾ ਕਰਦਾ ਕਿ ਉਹਨੂੰ ਕੋਈ ਕਿਸੇ ਦੀ ਘਬਰਾ ਨਹੀਂ, ਉਹ ਜਿਹੜਾ ਉਹਨੂੰ ਕੁਝ ਆਂਦਾ ਜੇ ਇਹ ਆਇਆ ਜੇ ਗੌਰੀ, ਫਿਰ ਇਸ ਲਈ ਉਹਨੂੰ ਕੋਈ ਨਹੀਂ ਛੇੜਦਾ। ਤੇ ਜਾਂ ਤੇ ਫਿਰ ਉਹੀ ਕੰਮ ਹੈ ਵੀ ਜਿਵੇਂ ਮੇਰਾ ਮਤਲਬ ਹੈ ਵੀ ਲਾ ਕੇ ਮੋਢੇ ਤੇ ਰੱਖ ਲਈਏ ਤੇ ਫਿਰ ਹਰ ਬੰਦਾ ਬਚੇਗਾ। ਤੇ ਜਿੰਨਾ ਚਿਰ ਨਹੀਂ ਉਹਨਾਂ ਚਿਰ ਮੌਦੇ ਹੁਣ ਭੁਗਤਣੇ ਪੈਣੇ ਨੇ, ਮਾਲ ਪਾਣੀ ਇਹ ਖਾ ਗਏ ਨੇ, ਤੇ ਇਹ ਪੇਮੈਂਟਾਂ ਵੱਧਦੀਆਂ ਜਾਣੀਆਂ ਨੇ ਤੇ ਪੈਸੇ ਸਾਨੂੰ ਹੋਰ ਦੇਣੇ ਪੈਣੇ। ਆਉਣ ਵਾਲੇ ਵਕਤ ਜਿਹੜਾ ਇਸ ਤੋਂ ਵੀ ਭੈੜਾ ਹੈ। ਅੱਛਾ ਜੀ, ਉਹਨਾਂ ਆਖਿਆ ਜੀ ਇੱਕ ਟਵੀਟ ਕਰਕੇ ਤੇ ਫਿਰ ਸਾਰੀ ਪਾਰਟੀ ਉਹਦੀਆਂ ਸਫਾਈਆਂ ਦੇਣਾ ਸ਼ੁਰੂ ਹੋ ਜਾਂਦੀ, ਤੇ ਇਹਦੇ ਨਾਲ ਵਰਕਰ 'ਚ ਤਾਂ ਅਸਰ ਠੀਕ ਨਹੀਂ ਜਾਂਦਾ ਤੇ ਕੰਮ ਖਰਾਬ ਹੁੰਦਾ ਹੈ। ਤੇ ਇਹਦੇ 'ਤੇ ਗੱਲ ਕਰੋ, ਇਹਦੇ 'ਤੇ ਕਿਸੇ ਵੇਲੇ ਫੇਰ ਤਫਸੀਲ ਨਾਲ ਗੱਲ ਕਰਾਂਗੇ। ਇਸ ਵੇਲੇ ਕਿਉਂਕਿ ਵੀਲੌਗ ਲੰਮਾ ਹੋ ਗਿਆ, ਇੰਨੀ ਗੱਲ ਕਰਾਂਗਾ ਕਿ ਇਹ ਦਰੁਸਤ ਨਹੀਂ ਹੈ। ਜਦੋਂ ਇੱਕ ਟਵੀਟ ਹੋਇਆ ਹੈ, ਅਗਰ ਤੇ ਉਹ ਗਲਤ ਹੋਇਆ ਤੇ ਉਸ 'ਤੇ ਚਾਨਣ ਪਾਓ ਬਈ ਇਹ ਗਲਤ ਹੋਇਆ। ਮਸਲਨ ਅਗਰ ਹਮੂਦੁਰ ਰਹਿਮਾਨ ਕਮਿਸ਼ਨ ਰਿਪੋਰਟ ਪਾਕਿਸਤਾਨ ਦੇ ਆਪਣੀ ਅਦਾਲਤ ਨੇ ਮੀਨ ਉਸ ਵੇਲੇ ਦੇ ਚੀਫ ਜਸਟਿਸ ਔਰ ਜੱਜਾਂ ਨੇ ਨਹੀਂ ਸੀ ਬਣਾਈ, ਜਾਂ ਹਕੂਮਤ ਨੇ ਉਹ ਕਮਿਸ਼ਨ ਨਹੀਂ ਸੀ ਬਣਾਇਆ, ਫਿਰ ਕਮਿਸ਼ਨ 'ਚ ਚੀਫ ਜਸਟਿਸ ਨਹੀਂ ਸੀ, ਫਿਰ ਉਹ ਰਿਪੋਰਟ ਜਿਸ ਵੇਲੇ ਬਣ ਗਈ ਕੀ ਉਹ ਰਿਪੋਰਟ ਝੂਠੀ ਸੀ? ਅਗਰ ਝੂਠੀ ਸੀ ਤੇ ਉਸ ਵੇਲੇ ਦੀ ਸਾਡੀ ਮਿਲਟਰੀ ਇਸਟੈਬਲਿਸ਼ਮੈਂਟ ਨੇ ਉਹਨੂੰ ਚੈਲੰਜ ਕੀਤਾ, ਆਖਿਆ ਵੀ ਇਹਦੇ 'ਚ ਇਹ ਝੂਠਾ ਹੈ। ਫਿਰ ਉਹਨੂੰ ਡੱਕਿਆ, ਕਿਸ ਵਜ੍ਹਾ ਤੋਂ ਡੱਕਿਆ ਸੀ? ਮੀਨ ਛਾਇਆ ਕਿਉਂ ਨਹੀਂ ਸੀ ਕੀਤਾ, ਖੁਫੀਆ ਕਿਉਂ ਰੱਖੀ ਸੀ ਕਿ ਮੋਰਾਲ ਡਾਊਨ ਨਾ ਹੋਵੇ। ਕੌਮ ਦਾ ਮੋਰਾਲ ਤੇ ਡਾਊਨ ਹੋਇਆ ਹੀ ਹੋਇਆ ਸੀ ਜਿਸ ਵੇਲੇ ਮੁਲਕ ਟੁੱਟ ਗਿਆ। ਇਦਾਰੇ ਦਾ ਮੋਰਾਲ ਬਚਾਉਣ ਵਾਸਤੇ ਉਹਨਾਂ ਆਖਿਆ ਜੀ ਕਿ ਇਹਨੂੰ ਹੁਣ ਜਿਹੜਾ ਨਾ ਉਹ ਡੱਕ ਕੇ ਰੱਖਣਾ। ਲੇਕਿਨ ਹੁਣ ਦੋਹਰੇ ਮੁਲਕ ਦੇ ਹਾਲਾਤ ਉਹੋ ਜਿਹੇ ਬਣਾਤੇ ਨੇ ਤੇ ਇਮਰਾਨ ਖਾਨ ਨੇ ਮਜਬੂਰ ਹੋ ਕੇ ਆਖਿਆ ਹੈ ਵੀ ਬਈ ਕੌਮ ਨੂੰ ਰਿਪੋਰਟ ਪੜ੍ਹਨੀ ਚਾਹੀਦੀ, ਪਤਾ ਲੱਗੇ ਵੀ ਉਦੋਂ ਮੁਲਕ ਕਿਵੇਂ ਟੁੱਟਿਆ ਸੀ, ਉਦੋਂ ਕੀ ਕੁਝ ਹੋ ਰਿਹਾ ਸੀ। ਕਿਉਂਕਿ ਹੁਣ ਵੀ ਉਂਝ ਦੇ ਹੀ ਕੰਮ ਰਹੇ ਨੇ ਸਾਰੇ ਦੇ ਸਾਰੇ ਜਿਹੜੇ ਉਦੋਂ ਹੋਏ ਸਨ। ਤੇ ਇਹਦੇ 'ਤੇ ਹੁਣ ਦੱਸੋ ਵੀ ਇਹ ਜੇ ਤੇ ਉਹ ਰਿਪੋਰਟ ਕਿਸੇ ਹੋਰ ਮੁਲਕ ਨੇ ਉਹ ਬਣਾਈ ਸੀ, ਕਮਿਸ਼ਨ ਬਣਾਇਆ ਸੀ, ਜਾਂ ਉਹ ਰਿਪੋਰਟ ਝੂਠੀ ਸੀ, ਜਾਂ ਰਿਪੋਰਟ ਕੋਈ ਸਾਜ਼ਿਸ਼ ਸੀ, ਜਾਂ ਰਿਪੋਰਟ ਦੇ ਵਿੱਚ ਜਿਹੜੀਆਂ ਚੀਜ਼ਾਂ ਸਨ ਉਹ ਝੂਠੀਆਂ ਸਨ ਔਰ ਕਿਸੇ ਨੇ ਉਸ ਵੇਲੇ ਚੈਲੰਜ ਕੀਤੀਆਂ ਸਨ ਜਾਂ ਹੁਣ ਚੈਲੰਜ ਕੀਤੀਆਂ, ਜਾਂ ਇਮਰਾਨ ਖਾਨ ਨੇ ਉਹ ਰਿਪੋਰਟ ਦੇ ਵਿੱਚ ਸੱਚ ਦੀ ਬਜਾਏ ਕੋਈ ਝੂਠ ਟਵੀਟ ਉਹਦੇ ਅਕਾਊਂਟ ਤੋਂ ਹੋ ਗਿਆ, ਫਿਰ ਤੇ ਗੱਲਾਂ ਕਰੋ। ਲੇਕਿਨ ਜਿਸ ਵੇਲੇ ਗੱਲ ਹੀ ਸੱਚੀ ਟਵੀਟ ਹੋਈ ਹੈ ਤੇ ਉਹਦੇ 'ਤੇ ਕਾਹਦੀਆਂ ਵਜ਼ਾਹਤਾਂ ਦਿੰਦੇ ਜੇ ਤੇ ਕਾਹਦੀਆਂ ਗੱਲਾਂ ਨੇ। ਮਤਲਬ ਉਹ ਉਹਨਾਂ ਦਾ ਜੋ ਦਿਲ ਕਰਦਾ ਸਾਨੂੰ ਗੱਦਾਰ ਵੀ ਆਖੀ ਆਉਂਦੇ ਨੇ, ਪਰਚੇ ਵੀ ਠੋਕੀ ਆਉਂਦੇ ਨੇ, ਇਮਰਾਨ ਖਾਨ ਨੂੰ ਵੀ ਗੱਦਾਰ ਆਖੀ ਆਉਂਦੇ ਨੇ। ਗਿਰੇਬਾਨ ਤੋਂ ਫੜ ਕੇ ਤੇ ਗ੍ਰਿਫਤਾਰ ਕੀਤਾ ਹਾਈ ਕੋਰਟ ਤੋਂ, ਜਿਹਨੂੰ ਸੁਪਰੀਮ ਕੋਰਟ ਆਫ ਪਾਕਿਸਤਾਨ ਨੇ ਇਲੀਗਲ ਕਿਹਾ। ਤੇ ਕੀ ਉਹ ਫੜਨ ਵਾਲਿਆਂ ਨੂੰ ਕੋਈ ਸਜ਼ਾ ਦਿੱਤੀ? ਉਸ ਤੋਂ ਬਾਅਦ ਜਿਵੇਂ ਇਮਰਾਨ ਖਾਨ ਨੂੰ ਬੇਇੱਜ਼ਤ ਕਰਨ ਦੀ ਕੋਸ਼ਿਸ਼ ਕੀਤੀ ਉੱਥੋਂ ਗਿਰੇਬਾਨ ਤੋਂ ਫੜ ਕੇ, ਉਹ ਜੋ ਮਰਜ਼ੀ ਕਰਨ, ਕੋਈ ਵਜ਼ਾਹਤ ਨਹੀਂ, ਉਹਨਾਂ ਤੋਨਾ ਫਿੱਟ ਕੀਤਾ। ਇੱਥੇ ਇੱਕ ਟਵੀਟ ਹੋ ਜਾਏ ਤਾਂ ਸਾਡੇ ਬੰਦੇ ਜਿਹੜੇ ਨੇ ਜ਼ੁਬਾਨ ਬਾਹਰ ਆ ਜਾਂਦੀ, ਵਜ਼ਾਹਤਾਂ ਦੇ ਦੇ। ਤੇ ਮੈਂ ਤੁਹਾਡੇ ਨਾਲ ਅਗਰੀ ਕਰਦਾ, ਇਹ ਜਿਹੜੇ ਸ਼ਾਹ ਤੋਂ ਜ਼ਿਆਦਾ ਸ਼ਾਹ ਦੇ ਵਫਾਦਾਰ ਨੇ ਨਾ, ਇਹ ਬਾਕੀ ਦੂਸਰਿਆਂ ਨੂੰ ਵੀ ਫਸਾਉਂਦੇ ਨੇ। ਮੈਂ ਕੱਲ ਕੋਰ ਕਮੇਟੀ 'ਚ ਵੀ ਲਿਖਿਆ ਵੀ ਵਰਕਰ ਲਿੱਤਰ ਖਾਣ ਤੇ ਤੁਸੀਂ ਆਪਣੇ ਨੰਬਰ ਬਣਾਉਣ ਵਾਸਤੇ ਤੇ ਚੰਗੇ ਬਣਨ ਵਾਸਤੇ ਚੌਧਰੀ ਨਿਜ਼ਾਮਦੀਨ ਦੇ ਅੱਗੇ ਤੇ ਜ਼ੁਬਾਨਾਂ ਬਾਹਰ ਕੱਢ ਕੇ ਸਫਾਈਆਂ ਦੇਣ ਡਏ, ਜਿਹਦਾ ਕੀ ਫਾਇਦਾ ਹੈ? ਇਹਦੀ ਕੀ ਗੱਲ? ਜਾਂ ਤੇ ਫਿਰ ਜਾਓ ਨਾ, ਤੁਸੀਂ ਜਾਓ, ਤੁਸੀਂ ਉਹਨਾਂ ਨਾਲ ਗੱਲ ਕਰ ਲਓ, ਤੁਸੀਂ ਉਹਨਾਂ ਨੂੰ ਆਖੋ ਵੀ ਨਾ ਮਾਰੋ ਲੋਕਾਂ ਨੂੰ ਇਸ ਤਰੀਕੇ ਨਾਲ। ਤੁਹਾਡੀ ਜੇ ਮੰਨਦੇ ਨੇ ਤੇ ਅਸੀਂ ਮਿਹਨਤ ਕਰ ਲੈਂਦੇ ਤੁਹਾਡੇ ਪਿੱਛੇ। ਮਿਹਨਤ ਦਾ ਮਤਲਬ NRO ਨਹੀਂ, ਮਿਹਨਤ ਦਾ ਮਤਲਬ ਇਹ ਹੀ ਹੈ ਵੀ ਜਾਣ ਦਿਓ, ਆਈਨ ਦੇ ਉੱਤੇ ਵਾਪਸ ਆਈਏ। ਕੋਈ ਅਸੀਂ ਹਕੂਮਤ ਨਹੀਂ ਚਾਹੁੰਦੇ, ਫਿਰ ਆਖੋਗੇ ਮਿਹਨਤਾਂ ਕਰਨ ਲੱਗ ਪਏ ਨੇ। ਅੱਛਾ ਜੀ, ਅਗਲੀ ਗੱਲ ਇਹ ਹੈ ਕਿ ਅਗਲਾ ਜਿਹੜਾ ਕਮੈਂਟ ਤੁਹਾਡਾ ਸਾਹਮਣੇ ਰੱਖਣਾ, ਉਹਨਾਂ ਕਿਹਾ ਜੀ ਸ਼ਹਬਾਜ਼ ਗਿੱਲ ਸਾਹਿਬ ਲੋਕੀ ਤੁਹਾਡੀ ਗੱਲ ਸੁਣਦੇ ਨੇ, ਲੋਕਾਂ ਨੂੰ ਆਖੋ ਵੀ ਦਰਖਤ ਲਾਓ। ਵੇਖੋ ਜੀ, ਮੇਰੀ ਕਾਹਦੀ ਗੱਲ, ਮੇਰੀ ਕਾਹਦੀ ਔਕਾਤ। ਇਹ ਤੇ ਸਾਡੇ ਆਖਰੀ ਨਬੀ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਨੇ ਵੀ ਤਲਕੀਨ ਕੀਤੀ, ਉਹਨਾਂ ਦੀ ਸੁਨਨਤ ਹੈ ਵੀ ਦਰਖਤ ਲਾਓ ਤੇ ਫਿਰ ਉਹਦੀ ਰਾਖੀ ਵੀ ਕਰੋ, ਉਹਨੂੰ ਪਾਲੋ, ਉਹਨੂੰ ਉੱਤੇ ਕਰੋ, ਨਹਿਰਾਂ ਦੇ ਕਿਨਾਰਿਆਂ 'ਤੇ ਲਾਓ, ਆਪਣੇ ਫਸਲਾਂ ਦੇ ਬੰਨਿਆਂ 'ਤੇ ਲਾਓ, ਘਰਾਂ 'ਤੇ ਲਾਓ। ਮੁਲਕ ਉਜੜ ਗਿਆ ਜੇ, ਇਹ ਜਿਵੇਂ ਦੀ ਗਰਮੀ ਪੈਣ ਡਈ, ਥੋੜ੍ਹੇ ਸਾਲਾਂ ਦੇ ਵਿੱਚ ਉੱਥੇ ਤਬਾਹੀ ਨਿਕਲ ਜਾਣੀ ਜੇ। ਹੋਰ ਬਿਜਲੀ ਦੇ ਜਿਹੜੇ ਭਾਅ ਨੇ ਉਹਦੇ ਤੁਹਾਨੂੰ ਪਤਾ ਹੀ ਹੈ ਕਿਹੜੇ ਪਾਸੇ ਨੂੰ ਤੁਰ ਪਏ ਨੇ। ਜਿਹੜਾ ਰੇਟ ਹੈ ਉਹਦੇ 100 ਤੋਂ ਉੱਤੇ ਨਿਕਲ ਗਿਆ ਯੂਨਿਟ ਇਸ ਵੇਲੇ, ਤੇ ਗਾਂ ਵੀ ਉਹ ਸਾਡੇ ਪੱਲੇ ਕੋਈ ਗੱਲ ਰਹਿ ਨਹੀਂ ਜਾਣੀ। ਤੇ ਜੇ ਦਰਖਤ ਵੀ ਨਾ ਲਾਏ ਤੇ ਉਹਦੀ ਵਜ੍ਹਾ ਤੋਂ ਹੜ੍ਹ ਵੀ ਆਉਣੇ ਨੇ, ਬੇਵਕਤੀਆਂ ਬਾਰਿਸ਼ਾਂ ਵੀ ਪੈਣੀਆਂ ਨੇ, ਤੇ ਬੇਵਕਤੀ ਐਡੀ ਗਰਮੀ ਵੀ ਪੈਣੀ ਹੈ। ਤੇ ਤੁਹਾਡੀ ਮਿੰਨਤ ਵਾਲੀ ਗੱਲ ਹੈ, ਦਰਖਤ ਲਾਓ। ਜੇ ਮੇਰੇ ਕਹਿਣ ਦੇ ਉੱਤੇ ਲਾਉਣੇ ਜੇ, ਉਮੀਦ ਤੇ ਮੈਨੂੰ ਕੋਈ ਨਹੀਂ ਵੀ ਮੇਰੀ ਗੱਲ ਸੁਣੋਗੇ। ਪਿੰਡਾਂ ਵਾਲੇ ਸੁਣਦੇ ਸਾਰਿਆਂ ਦੀ ਨੇ, ਕਰਦੇ ਆਪਣੀ ਮਰਜ਼ੀ ਨੇ। ਤੇ ਬਹਰਹਾਲ ਮਿਹਰਬਾਨੀ ਕਰੋ, ਇਹ ਸੁਨਨਤ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਵੀ ਹੈ। ਤੇ ਤੁਹਾਨੂੰ ਪਤਾ ਹੈ ਕਿ ਇਮਰਾਨ ਖਾਨ ਸਾਹਿਬ ਵੀ ਇਸ ਵੇਲੇ ਜੇਲ੍ਹ 'ਚ ਨੇ, ਚਲੋ ਉਹਨਾਂ ਦਾ ਕਰਕੇ ਹੀ ਲਾਓ। ਉਹਨਾਂ ਵੀ ਤੁਹਾਨੂੰ ਆਖਿਆ ਸੀ ਇੰਨੀ ਵਾਰੀ ਕਿ ਦਰਖਤ ਲਾਓ, ਤੇ ਸਾਡਾ ਕਰਕੇ ਵੀ ਲਾਓ। ਬਹਰਹਾਲ ਦਰਖਤ ਲਾਓ, ਇਹ ਬੜਾ ਜ਼ਰੂਰੀ ਹੈ। ਲਓ ਜੀ, ਮੈਨੂੰ ਦਿਓ ਇਜਾਜ਼ਤ ਤੇ ਰੱਬ ਰਾਖਾ।